05. हर चढ़दी सवेर तो टलदी रात ताईं साल दे 365 ते हफ्ते दे 7 दिन सुनदे रहो अपना मानयोग ते मन पाउंदा रेडियो पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਟਰੱਕ ਵਾਸ਼ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਵਿੱਚ ਖਰੀਦ ਸਕਦੇ ਹੋ। ਸੈਂਟਾਨੇਲਾ ਤੇ ਮਡੇਰਾ ਦੇ ਵਿੱਚ ਲੋਕੇਸ਼ਨਸ ਨੇ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਦੇ ਉੱਤੇ 2092770113। ਅਤੇ ਇਸ ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨਸ ਦੀ ਜਾਣਕਾਰੀ ਦੇ ਲਈ ਵੈਬਸਾਈਟ ਇਹਨਾਂ ਦੀ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਇਸ ਦੇ ਨਾਲ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਲੈ ਕੇ ਦਿੰਦੇ ਨੇ, ਵਧੀਆ ਤਰੀਕੇ ਦੇ ਨਾਲ ਸਿਖਲਾਈ ਅਤੇ ਜਾਣਕਾਰੀ ਦਿੰਦੇ ਨੇ। ਟਰੱਕ ਦੇ ਲਾਇਸੈਂਸ ਲੈਣ ਦੇ ਲਈ ਅੱਜ ਹੀ ਕਾਲ ਕਰੋ ਅਜੀਤ ਅਟਵਾਲ 5593744541 ਜਾਂ ਫ੍ਰਾਂਸਿਸਕੋ ਰਵੇਰਾ 5598000590। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਸੁਪਰੀਮ ਕੋਰਟ ਨੇ ਆਧਾਰ ਨੂੰ ਸੰਵਿਧਾਨਿਕ ਤੌਰ ਦੇ ਉੱਤੇ ਠੀਕ ਕਰਾਰ ਦਿੱਤਾ। ਪੰਗਾ ਬਹੁਤ ਲੰਮੇ ਸਮੇਂ ਤੋਂ ਪਿਆ ਸੀਗਾ ਤੇ ਇਹ ਲਮਕਦਾ ਕੰਮ ਹੁਣ ਵੇਖ ਲਓ ਕਿ ਸਤੰਬਰ ਮਹੀਨਾ ਜਿਹੜਾ ਉਹ ਅੰਤ ਤੇ ਪਹੁੰਚ ਗਿਆ। ਜਦੋਂ ਤੋਂ ਇਹ ਸੁਣਵਾਈ ਸ਼ੁਰੂ ਹੋਈ ਉਦੋਂ ਤੋਂ ਲੋਕ ਦੇਖਦੇ ਸੀ ਕਿ ਲਗਭਗ ਮੇਰੇ ਖਿਆਲ ਦੇ ਨਾਲ 5 ਮਹੀਨੇ ਤਾਂ ਹੋ ਗਿਆ ਕਿ ਫੈਸਲਾ ਹੀ ਸੁਪਰੀਮ ਕੋਰਟ ਨੇ ਰਾਖਵਾਂ ਰੱਖਿਆ ਹੋਇਆ। ਜਾਂ ਮਤਲਬ ਫੈਸਲਾ ਸੁਣਾਉਂਦਿਆਂ ਵੀ 5 ਮਹੀਨੇ ਲੱਗ ਗਏ। ਤਾਂ ਲੰਮੀ ਇੱਕ ਸੁਣਵਾਈ ਹੋਈ ਆ। ਮੇਰੇ ਖਿਆਲ ਦੇ ਨਾਲ 2017 ਦੇ ਅੰਤ ਤੇ ਇਹ ਸੁਣਵਾਈ ਸ਼ੁਰੂ ਹੋਈ ਸੀ। ਇਹ ਕੰਮ ਤੇ ਪਹੁੰਚੀ ਆ, ਖਾਤਮੇ ਤੇ ਪਹੁੰਚੀ ਆ। ਸੁਪਰੀਮ ਕੋਰਟ ਨੇ ਇਹਨੂੰ ਸੰਵਿਧਾਨਕ ਤੌਰ ਤੇ ਜਾਇਜ਼ ਠਹਿਰਾ ਦਿੱਤਾ। ਹਾਲਾਂਕਿ ਇੱਕ ਚੀਜ਼ ਵੇਖਣ ਵਾਲੀ ਹੈ ਕਿ ਜਿਹੜੀ ਇਹ ਬੈਂਚ ਸੀਗੀ ਉਹਦੇ ਵਿੱਚ ਜਿਹੜੇ ਜੱਜ ਮੌਜੂਦ ਸਨ DY ਚੰਦਰਚੂੜ, ਉਹਨਾਂ ਦੀ ਜਿਹੜੀ ਰਾਏ ਸੀਗੀ ਉਹ ਬਿਲਕੁਲ ਹੀ ਮੁਖਤਲਿਫ ਸੀਗੀ, ਬਿਲਕੁਲ ਹੀ ਅਲੱਗ ਸੀਗੀ। ਉਹਨਾਂ ਨੇ ਤੇ ਇਹਨੂੰ ਮਨੀ ਬਿੱਲ ਦੇ ਰੂਪ ਦੇ ਵਿੱਚ ਪਾਸ ਕਰਾਉਣਾ ਜਿਹੜਾ ਉਹਨੂੰ ਵੀ ਸੰਵਿਧਾਨ ਦਾ ਉਲੰਘਣ ਦੱਸਿਆ, ਔਰ ਇਹ ਤੋਂ ਇਲਾਵਾ ਇਹਨੂੰ ਪ੍ਰਾਈਵੇਸੀ ਔਰ ਫੰਡਾਮੈਂਟਲ ਰਾਈਟ ਦਾ ਵੀ ਉਲੰਘਣ ਕਰਾਰ ਦਿੱਤਾ। ਹਾਲਾਂਕਿ ਕਿਉਂਕਿ ਬਹੁਮਤ ਹੁੰਦੀ ਹੈ ਬੈਂਚ ਦੇ ਵਿੱਚ, ਜਿਹੜੀ ਉਹੀ ਤੁਹਾਨੂੰ ਪਤਾ ਅੰਤ ਦੇ ਵਿੱਚ ਮੰਨੀ ਜਾਂਦੀ ਹੈ ਹੁਕਮ ਦੇ ਤੌਰ ਤੇ। ਤਾਂ ਜਿਹੜੀ ਬਹੁਮਤ ਸੀਗੀ ਉਹ ਇਹਦੇ ਹੱਕ ਦੇ ਵਿੱਚ ਸੀਗੀ ਕਿ ਆਧਾਰ ਕਾਰਡ ਹੈ ਜਿਹੜਾ ਸੰਵਿਧਾਨਕ ਤੌਰ ਤੇ ਉਹਦੀ ਵਾਰਸੀਅਤ ਹੈ ਉਹ ਸਹੀ ਹੈ। ਤਾਂ ਬਹਰਹਾਲ ਇਹ ਫੈਸਲਾ ਜਿਹੜਾ ਆ ਗਿਆ। ਹੁਣ ਇਹਦੇ ਵਿੱਚ ਦੋ ਚੀਜ਼ਾਂ ਨੇ। ਸੁਪਰੀਮ ਕੋਰਟ ਨੇ ਵੈਸੇ ਦੋਨਾਂ ਧਿਰਾਂ ਨੂੰ ਖੁਸ਼ ਹੋਣ ਦਾ ਮੌਕਾ ਦੇ ਦਿੱਤਾ, ਕਿਉਂਕਿ ਇੱਧਰ ਕਾਂਗਰਸ ਕਹੀ ਜਾਂਦੀ ਹੈ ਕਿ ਅਸੀਂ ਜੋ ਕਿਹਾ ਸੀ ਉਹ ਸਾਰਾ ਕੁਛ ਠੀਕ ਨਿਕਲਿਆ। ਉਧਰ ਭਾਜਪਾ ਕਹਿੰਦੀ ਕਿ ਜੋ ਅਸੀਂ ਕਿਹਾ ਸੀਗਾ ਸਭ ਕੁਛ ਠੀਕ ਨਿਕਲਿਆ, ਕਿਉਂਕਿ ਭਾਜਪਾ ਨੇ ਜਿਹੜੀ ਗੱਲ ਕਹੀ ਸੀਗੀ ਕਿ ਇੱਕ ਕਮਜ਼ੋਰ ਵਰਗ ਹੈ ਜਿਹੜਾ ਸਮਾਜ ਦਾ, ਉਹਦੇ ਹੱਕਾਂ ਨੂੰ ਸੁਰੱਖਿਅਤ ਰੱਖਦਾ ਆਧਾਰ ਕਾਰਡ। ਉਹਦੀ ਸੁਰੱਖਿਆ ਲਈ ਇਹ ਬਹੁਤ ਜ਼ਰੂਰੀ ਹੈ ਜੋ ਗਰੀਬ ਤਬਕਾ। ਤਾਂ ਉਹਨਾਂ ਨੇ ਇਸ ਚੀਜ਼ ਦੇ ਨਾਲ ਬਿਲਕੁਲ ਸਹਿਮਤੀ ਪ੍ਰਗਟਾਈ ਹੈ ਜਿਹੜੇ ਲੋਕ ਇਹਦੀ ਸੁਣਵਾਈ ਕਰਦੇ ਪਏ ਸਨ ਸੰਵਿਧਾਨਕ ਬੈਂਚ। ਖੈਰ, ਕਾਂਗਰਸ ਕਹਿੰਦੀ ਹੈ ਕਿ ਜਿਹੜੇ ਅਸੀਂ ਤਰਕ ਦਿੱਤੇ ਸੀਗੇ ਉਹ ਤਕਰੀਬਨ ਕੋਰਟ ਨੇ ਜਿਹੜੇ ਉਹ ਪ੍ਰਮਾਣਿਤ ਕੀਤੇ ਆ। ਤਾਂ ਜਿਹੜੀ ਚੀਜ਼ ਹੁਣ ਵੇਖਣ ਵਾਲੀ ਹੈ, ਸੁਪਰੀਮ ਕੋਰਟ ਨੇ ਜਿਹੜੀਆਂ ਚੀਜ਼ਾਂ ਹੁਕਮ ਦੇ ਰੂਪ ਦੇ ਵਿੱਚ ਲਾਗੂ ਕੀਤੀਆਂ ਨੇ ਉਹ ਦੋ ਤਰ੍ਹਾਂ ਦੀਆਂ। ਇੱਕ ਤੇ ਹੈ ਕਿ ਆਧਾਰ ਕਾਰਡ ਹੈ ਜਿਹੜਾ ਉਹ ਕੁਛ ਮਾਮਲਿਆਂ ਨੂੰ ਛੱਡ ਕੇ ਜ਼ਰੂਰੀ ਨਹੀਂ ਹੋਏਗਾ। ਜਿਵੇਂ ਉਦਾਹਰਨ ਦੇ ਤੌਰ ਤੇ ਪੈਨ ਕਾਰਡ ਬਣਾਉਣ ਲਈ ਜਾਂ ਆਮਦਨ ਰਿਟਰਨ ਭਰਨ ਲਈ, ਔਰ
ਫਿਰ ਕੁਝ ਸਰਕਾਰ ਦੀਆਂ ਜਿਹੜੀਆਂ ਲਾਭਕਾਰੀ ਯੋਜਨਾਵਾਂ ਹੁੰਦੀਆਂ ਜਾਂ ਕਲਿਆਣਕਾਰੀ ਯੋਜਨਾਵਾਂ ਹੁੰਦੀਆਂ ਜਾਂ ਸਬਸਿਡੀ ਵਾਲੀਆਂ ਯੋਜਨਾਵਾਂ ਹੁੰਦੀਆਂ, ਇਹਦੇ ਵਿੱਚ ਜ਼ਰੂਰੀ ਹੋਏਗਾ। ਮਤਲਬ ਪੈਨ ਕਾਰਡ ਲਈ ਜਾਂ ਇਨਕਮ ਟੈਕਸ ਦੀ ਰਿਟਰਨ ਵਾਸਤੇ, ਔਰ ਜਿਹੜੀਆਂ ਸਰਕਾਰ ਦੀਆਂ ਲਾਭਕਾਰੀ ਜਾਂ ਸਬਸਿਡੀ ਵਾਲੀਆਂ ਜਾਂ ਕਲਿਆਣਕਾਰੀ ਯੋਜਨਾਵਾਂ, ਇਹਨਾਂ ਲਈ ਆਧਾਰ ਕਾਰਡ ਜਿਹੜਾ ਉਹ ਲਾਜ਼ਮੀ ਆ। ਤਾਂ ਜਿੱਥੇ ਜ਼ਰੂਰਤ ਨਹੀਂ ਹੈ ਉਹ ਵੀ ਸਮਝ ਲੈਣਾ ਲਾਜ਼ਮੀ ਹੈ ਕਿ ਕਿੱਥੇ ਕਿੱਥੇ ਜ਼ਰੂਰਤ ਨਹੀਂ ਹੈ। ਲੈਣਾ ਆਧਾਰ ਦੀ ਕੋਈ ਜ਼ਰੂਰਤ ਨਹੀਂ। ਪੇਟੀਐਮ ਜਾਂ ਦੂਸਰੇ ਜਿਹੜੇ ਪੇਮੈਂਟ ਡਿਜੀਟਲ ਬੈਂਕ ਚੱਲਦੇ ਆ, ਉਹਨਾਂ ਨੂੰ ਇਸ ਤਰ੍ਹਾਂ ਆਧਾਰ ਦੇ ਨਾਲ ਲਿੰਕ ਕਰਨਾ ਕੋਈ ਜ਼ਰੂਰੀ ਨਹੀਂ ਹੈ। ਦੂਜੀ ਚੀਜ਼ ਕਿ ਮੋਬਾਈਲ ਨੰਬਰ ਲਿੰਕ ਕਰਨਾ ਇਹਦੇ ਨਾਲ ਕੋਈ ਲਾਜ਼ਮੀ। ਫਿਰ ਬੈਂਕ ਖਾਤਾ ਖੋਲ੍ਹਣ ਵੇਲੇ ਇਹ NRIs ਜਿਹੜੇ ਸੀਗੇ ਉਹ ਥੋੜੇ ਜਿਹੇ ਇਸ ਮਾਮਲੇ ਤੋਂ ਡਰਦੇ ਸੀਗੇ, ਤਾਂ ਬੈਂਕ ਖਾਤਾ ਖੋਲ੍ਹਣ ਵੇਲੇ ਆਧਾਰ ਕਾਰਡ ਦੀ ਕੋਈ ਜ਼ਰੂਰਤ ਨਹੀਂ, ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ। ਫਿਰ ਬੱਚਿਆਂ ਦੀ ਐਡਮਿਸ਼ਨ ਹੋਣੀ ਹੈ ਜਿਸ ਵੇਲੇ, ਤਾਂ ਉਸ ਵੇਲੇ ਵੀ ਆਧਾਰ ਕਾਰਡ ਜਿਹੜਾ ਉਹ ਲਾਜ਼ਮੀ ਨਹੀਂ ਹੈ। ਫਿਰ CBSE, NEET, UGC ਬੋਰਡ ਪ੍ਰੀਖਿਆ, ਇਹਨਾਂ ਦੇ ਵਿੱਚ ਵੀ ਕਿਸੇ ਕਿਸਮ ਦੀ ਆਧਾਰ ਦੀ ਜਿਹੜੀ ਹੈ ਉਹ ਜ਼ਰੂਰਤ ਨਹੀਂ ਸਮਝੀ ਜਾਂਦੀ। ਫਿਰ 14 ਸਾਲ ਦਾ ਕੋਈ ਬੱਚਾ ਜਿਹੜਾ ਜੇ ਉਹਦੇ ਕੋਲ ਆਧਾਰ ਨਹੀਂ ਹੈ ਤਾਂ ਉਹਨੂੰ ਕਿਸੇ ਵੀ ਸੂਰਤ ਦੇ ਵਿੱਚ ਕੇਂਦਰ ਜਾਂ ਜਿਹੜੀ ਸਾਡੀ ਲੋਕਲ ਸਟੇਟ ਹੁੰਦੀ ਹੈ ਉਹਦੀ ਕਿਸੇ ਵੀ ਯੋਜਨਾ ਤੋਂ ਉਹਨੂੰ ਬਾਹਰ ਨਹੀਂ ਕੀਤਾ ਜਾ ਸਕਦਾ। ਮਤਲਬ ਕਿ ਕਿਸੇ ਵੀ ਲਾਭ ਤੋਂ ਉਹਨੂੰ ਵਿਰਵਾ ਨਹੀਂ ਰੱਖਿਆ ਜਾ ਸਕਦਾ ਜੇ ਉਹਦੇ ਕੋਲ ਆਧਾਰ ਕਾਰਡ ਨਹੀਂ ਹੈ। ਤਾਂ ਇਹ ਦੋ ਚੀਜ਼ਾਂ ਨੇ, ਇੱਕ ਜਿਹੜੀ ਹੈ ਕਿ ਜ਼ਰੂਰਤ, ਔਰ ਦੂਸਰੀ ਇਹ ਹੈ ਕਿ ਇਹਦੇ ਵਿੱਚ ਜ਼ਰੂਰਤ ਨਹੀਂ। ਜਿਹੜੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਨੇ ਉਹ ਮੂਲ ਤੌਰ ਤੇ ਤਿੰਨ ਹੀ ਹੈ ਕਿ ਪੈਨ ਕਾਰਡ, ਇਨਕਮ ਟੈਕਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, IT ਰਿਟਰਨ, ਔਰ ਇਸ ਤੋਂ ਇਲਾਵਾ ਸਰਕਾਰ ਦੀਆਂ ਜੋ ਸਮਾਜ ਪ੍ਰਤੀ ਕਲਿਆਣਕਾਰੀ ਯੋਜਨਾਵਾਂ ਹੁੰਦੀਆਂ ਜਾਂ ਸਬਸਿਡੀ ਵਾਲੀਆਂ ਯੋਜਨਾਵਾਂ ਹੁੰਦੀਆਂ ਜਾਂ ਲਾਭ ਵਾਲੀਆਂ ਯੋਜਨਾਵਾਂ ਹੁੰਦੀਆਂ ਕੋਈ ਵੀ, ਤਾਂ ਉਹਨਾਂ ਦੇ ਵਿੱਚ ਆਧਾਰ ਕਾਰਡ ਜਿਹੜਾ ਲਾਜ਼ਮੀ ਹੁੰਦਾ। ਮਤਲਬ ਬੈਂਕ ਖਾਤਾ ਖੁਲਵਾਉਣਾ ਜ਼ਰੂਰੀ ਨਹੀਂ ਹੈ। ਔਰ ਦੂਜੀ ਚੀਜ਼ ਜਿਹੜੀ ਦੇਖਣ ਵਾਲੀ ਹੈ, ਦੇਖੋ ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਿਉਂਦੀਆਂ ਤਿਉਂ ਹਾਲੇ ਉਹਨਾਂ ਦਾ ਚੀਰ ਫੜ ਹੋਏਗਾ, ਪਰ ਸਭ ਤੋਂ ਵੱਡਾ ਸਵਾਲ ਤੇ ਇਹੋ ਜਿਹਾ, ਜਿੱਦਾਂ ਹੁਣ ਇਹਨਾਂ ਨੇ ਕਿਹਾ ਕਿ ਟੈਲੀਕਾਮ ਕੰਪਨੀਆਂ ਜਿਹੜੀਆਂ ਉਹ ਆਧਾਰ ਕਾਰਡ ਜਿਹੜਾ ਜ਼ਰੂਰੀ ਨਹੀਂ ਕਰਦੀਆਂ, ਮਤਲਬ ਕਿ ਤੁਹਾਡਾ ਆਧਾਰ ਕਾਰਡ ਜਿਹੜਾ ਲਿੰਕ ਨਹੀਂ ਹੋਊਗਾ। ਪਰ ਸਭ ਤੋਂ ਵੱਡਾ ਰੌਲਾ ਤੇ ਇਹੋ ਆ ਨਾ ਕਿ ਜਿੱਦਾਂ Jio 에ਅਰਲਾਈਨਸ, Jio ਆ, ਇਹ ਤੋਂ ਇਲਾਵਾ ਹੋਰ ਕੁਝ ਇਸ ਤਰ੍ਹਾਂ ਦੀਆਂ ਟੈਲੀਕਾਮ ਕੰਪਨੀਆਂ ਜਿਨ੍ਹਾਂ ਨੇ ਆਲਰੇਡੀ ਆਧਾਰ ਕਾਰਡ ਲਏ ਹੋਏ ਆ, ਜਿੱਦਾਂ ਪੇਟੀਐਮ ਹੈ। ਪੇਟੀਐਮ ਨੇ ਤੇ ਇੱਕ ਸਟਿੰਗ ਆਪਰੇਸ਼ਨ ਦੇ ਵਿੱਚ ਖੁਦ ਮੰਨਿਆ ਸੀਗਾ ਕਿ ਅਸੀਂ ਸਰਕਾਰ ਨੂੰ ਡਾਟਾ ਗਾਹਕਾਂ ਦਾ ਪ੍ਰੋਵਾਈਡ ਕਰਵਾਇਆ। ਤਾਂ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਨਿੱਜੀ ਕੰਪਨੀਆਂ ਜੋ ਬਹੁਤ ਸਾਰਾ ਡਾਟਾ ਇਕੱਤਰ ਕਰਕੇ ਬੈਠੀਆਂ, ਤਾਂ ਉਹਨਾਂ ਦਾ ਕੀ ਹੋਊਗਾ? ਮੰਨ ਲਓ ਕੱਲ ਨੂੰ ਮਿਸਯੂਜ਼ਿੰਗ ਹੁੰਦੀ ਆ ਜਾਂ ਉਹ ਡਾਟਾ ਜਿਹੜਾ ਅਗਾਂਹ ਵੇਚਿਆ ਜਾਂਦਾ, ਤਾਂ ਉਸ ਸੂਰਤ ਦੇ ਵਿੱਚ ਜਿਹੜੇ ਲੋਕਾਂ ਦਾ ਇਹ ਡਾਟਾ ਅੱਗੇ ਜਾ ਕੇ ਇਸਤੇਮਾਲ ਹੋਊਗਾ, ਉਹਨਾਂ ਲਈ ਕੀ ਕਾਨੂੰਨ ਆ, ਕੀ ਕਾਇਦਾ, ਹਾਲੇ ਤੱਕ ਉਹਦੀ ਕੋਈ ਸਮਝ ਨਹੀਂ। ਜੀ ਜੀ। ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮੁਰਲੀ ਮਨੋਹਰ ਜੋਸ਼ੀ ਨੇ ਵਧਾ ਦਿੱਤੀਆਂ ਭਾਜਪਾ ਦੀਆਂ ਮੁਸ਼ਕਿਲਾਂ। ਦੇਖੋ ਇਹ ਉਹਨਾਂ ਲੋਕਾਂ ਚੋਂ ਆ ਜਿਨ੍ਹਾਂ ਨੂੰ ਇਹਨਾਂ ਨੇ ਮਾਰਗਦਰਸ਼ਨ ਮੰਡਲ ਦੇ ਵਿੱਚ ਪਾਇਆ ਹੋਇਆ, ਤੇ ਫਿਰ ਕਿਤੇ ਨਾ ਕਿਤੇ ਗੁੱਸਾ ਤੇ ਆ ਹੀ ਜਾਂਦਾ, ਭਾਵੇਂ ਬੇਸ਼ੱਕ ਸਰੀਰ ਬਿਰਧ ਹੋ ਗਏ ਹੋਣ, ਖੂਨ ਤੇ ਸਿਆਸਤਦਾਨਾਂ ਦਾ ਕਿਤੇ ਨਾ ਕਿਤੇ ਉਬਾਲਾ ਖਾ ਹੀ ਜਾਂਦਾ। ਖੈਰ ਮੁਰਲੀ ਮਨੋਹਰ ਜੋਸ਼ੀ ਆ ਜਿਹੜਾ, ਉਹ ਤੁਹਾਨੂੰ ਪਤਾ ਕਿ ਕਿਸੇ ਸਮੇਂ ਪ੍ਰਧਾਨ ਮੰਤਰੀ ਹੈ ਜਿਹੜਾ ਮੌਜੂਦਾ ਨਰਿੰਦਰ ਮੋਦੀ, ਉਹਦਾ ਨਜ਼ਦੀਕੀ ਸੀਗਾ। ਫਿਰ ਹੌਲੀ ਹੌਲੀ ਤੁਹਾਨੂੰ ਪਤਾ ਕਿ ਇਸ ਤਰ੍ਹਾਂ ਦੀਆਂ ਨਜ਼ਦੀਕੀਆਂ ਸਿਆਸਤ ਦੇ ਵਿੱਚ ਦੂਰੀਆਂ ਵੀ ਬਣ ਜਾਂਦੀਆਂ, ਜਿਵੇਂ ਕਿਸੇ ਸਮੇਂ ਲਾਲ ਕ੍ਰਿਸ਼ਨ ਅਡਵਾਨੀ ਨਰਿੰਦਰ ਮੋਦੀ ਦਾ ਦਮ ਭਰਦਾ ਰਿਹਾ, ਬਾਅਦ ਦੇ ਵਿੱਚ ਅੱਜ ਦਾ ਦੌਰ ਤੁਸੀਂ ਦੇਖ ਸਕਦੇ ਹੋ। ਮੁਰਲੀ ਮਨੋਹਰ ਜੋਸ਼ੀ ਹੈ ਜਿਹੜਾ ਮੈਂਬਰ ਪਾਰਲੀਮੈਂਟ ਆ, ਤੇ ਇਹਨੇ ਜੋ ਹੁਣ ਨਵੀਂ ਇਹਨਾਂ ਦੇ ਰਾਹ ਦੇ ਵਿੱਚ ਖੱਡ ਖੋਦੀ ਆ, ਉਹ ਇਹ ਆ ਕਿ ਜਿਹੜੀਆਂ ਕੁਝ ਕਮੇਟੀਆਂ ਹੁੰਦੀਆਂ ਨੇ, ਜਿੱਦਾਂ ਆਪਾਂ ਜੁਆਇੰਟ ਪਾਰਲੀਮੈਂਟਰੀ ਕਮੇਟੀਆਂ ਦੇਖਦੇ ਹਾਂ ਜਾਂ ਫਿਰ ਉਹਨਾਂ ਨੂੰ ਪ੍ਰਾਕਲਨ ਕਮੇਟੀਆਂ ਕਹਿ ਦਿੰਦੇ ਹਿੰਦੀ 'ਚ, ਐਸਟੀਮੇਟ ਕਮੇਟੀਆਂ ਜਿਵੇਂ ਆਪਾਂ ਅੰਗਰੇਜ਼ੀ 'ਚ ਕਹੀਏ, ਤਾਂ ਇਸ ਤਰ੍ਹਾਂ ਦੀਆਂ ਕੁਝ ਕਮੇਟੀਆਂ ਹੁੰਦੀਆਂ। ਤਾਂ ਉਹਨਾਂ ਦੇ ਵਿੱਚ ਜਿਹੜੀ ਐਸਟੀਮੇਟ ਕਮੇਟੀ ਆ, ਉਹਦੇ ਤਹਿਤ ਇਹਦੀ ਜਿਹੜੀ ਪ੍ਰਧਾਨਗੀ ਵਾਲੀ ਇਹ ਕਮੇਟੀ ਆ, ਉਹਦੇ ਤਹਿਤ ਇਹਨੇ ਜਵਾਬ ਮੰਗ ਲਿਆ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ। ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਕੀ ਜਵਾਬ ਮੰਗਿਆ? ਤੁਹਾਨੂੰ ਯਾਦ ਹੋਣਾ ਰਘੂ ਰਾਮ ਰਾਜਨ ਜਿਹੜਾ ਕਿ ਸਾਬਕਾ RBI ਹੈਡ ਸੀਗਾ, ਉਹਨੇ ਥੋੜੇ ਦਿਨ ਪਹਿਲਾਂ ਇੱਕ ਨੋਟ ਲਿਖਿਆ ਸੀ, ਜਾਂ ਕਹਿ ਲਈਏ ਕਿ ਇੱਕ ਕਿਸਮ ਦਾ ਆਰਟੀਕਲ ਲਿਖਿਆ ਸੀਗਾ ਜਾਂ ਨੋਟ ਲਿਖਿਆ ਸੀਗਾ। ਉਹਦੇ ਵਿੱਚ ਸਾਫ਼ ਤੌਰ ਤੇ ਕਿਹਾ ਸੀਗਾ ਕਿ ਮੈਂ ਆਪਣੇ ਦੌਰ ਦੇ ਵਿੱਚ ਜਦੋਂ ਉਹ ਕਾਰਜਸ਼ੀਲ ਸੀਗਾ ਆਪਣੇ ਉਹਦੇ ਤੇ, ਤਾਂ ਉਹਨੇ ਕਿਹਾ ਕਿ ਮੈਂ ਖੁਦ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਇਸ ਚੀਜ਼ ਬਾਰੇ ਲਿਖਿਆ ਸੀਗਾ ਕਿ ਤੁਸੀਂ NPA ਦੀ ਰਿਕਵਰੀ ਕਰੋ, ਨਹੀਂ ਤੇ ਤੁਹਾਡੇ ਬੈਂਕਾਂ ਦਾ ਬਹੁਤ ਬੁਰਾ ਹਾਲ ਹੋ। ਤਾਂ ਉਹਨਾਂ ਨੇ ਕੀ ਕੀਤਾ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ, ਮੈਨੂੰ ਅੱਜ ਤੱਕ ਨਹੀਂ ਦੱਸਿਆ। ਤਾਂ ਇਸੇ ਚੀਜ਼ ਨੂੰ ਆਧਾਰ ਬਣਾ ਕੇ ਮੁਰਲੀ ਮਨੋਹਰ
ਜੋਸ਼ੀ ਦੀ ਜਿਹੜੀ ਅਗਵਾਈ ਵਾਲੀ ਕਮੇਟੀ ਆ, ਉਹਨੇ ਹੁਣ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਵਾਬ ਤਲਬ ਕਰ ਲਿਆ ਕਿ ਜਦੋਂ ਤੁਹਾਨੂੰ RBI ਦੇ ਹੈਡ ਨੇ ਲਿਖ ਦਿੱਤਾ ਸੀਗਾ ਕਿ ਕਰਜ਼ੇ ਜਿਹੜੇ ਉਹ ਦਈ ਨਾ ਜਾਓ, ਐਵੇਂ ਇਹ ਫਸ ਜਾਣੇ, ਔਰ ਜਿਹੜੇ ਫਸੇ ਕਰਜ਼ੇ ਆ ਉਹਨਾਂ ਦੀ ਵਸੂਲੀ ਵਾਸਤੇ ਕੁਛ ਨਾ ਕੁਛ ਕਰੋ, ਤਾਂ ਤੁਸੀਂ ਕੀ ਕੀਤਾ? ਤਾਂ ਹੁਣ ਇਹਨਾਂ ਨੂੰ ਜਵਾਬ ਦੇਣਾ ਪਊਗਾ, ਕਿਉਂਕਿ ਇਹ ਇੱਕ ਇਸ ਤਰ੍ਹਾਂ ਦੀ ਮਰਿਆਦਾ ਹੁੰਦੀ ਆ ਜਿਹਨੂੰ ਤੋੜਿਆ ਨਹੀਂ ਜਾ ਸਕਦਾ, ਮਤਲਬ ਕਿ ਪੇਸ਼ ਹੋਣਾ ਹੀ ਪਊਗਾ। ਹੁਣ ਜਵਾਬ ਕੀ ਦਿੱਤਾ ਜਾਂਦਾ ਔਰ ਕੌਣ ਪੇਸ਼ ਹੁੰਦਾ, ਇਹ ਵੇਖਣ ਵਾਲੀ ਗੱਲ ਆ। ਸੋ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਮੁਰਲੀ ਮਨੋਹਰ ਜੋਸ਼ੀ ਨੇ ਜਾਂਦੇ ਜਾਂਦੇ, ਕਿਉਂਕਿ ਲੋਕ ਸਭਾ ਦਾ ਹੁਣ ਤੁਹਾਨੂੰ ਪਤਾ ਕਿ ਬਹੁਤਾ ਕੋਈ ਵਕਫਾ ਨਹੀਂ ਬਚਿਆ, ਪਰ ਜਾਂਦੇ ਜਾਂਦੇ ਉਹਨੇ ਕੱਦੂ ਚ ਕਰਨਾ ਇੱਕ ਵਾਰੀ ਫਸਾ ਦਿੱਤਾ। ਜੀ 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 ਅਗਲੀ ਗੱਲ ਕਰਦੇ, ਕਹਿੰਦੇ ਹਰਮਨਪ੍ਰੀਤ ਦੇ ਡਿਗਰੀ ਮਾਮਲੇ ਦੀ SIT ਕਰੇਗੀ ਜਾਂਚ। ਦੇਖੋ, ਹਰਮਨਪ੍ਰੀਤ ਕੌਰ ਕੁੜੀ ਹੈ ਜਿਹੜੀ, ਉਹ ਬਹੁਤ ਵੱਡੀ ਕ੍ਰਿਕਟਰ ਬਣ ਚੁੱਕੀ ਹੈ ਅੱਜ ਦੀ ਘੜੀ ਤੇ ਦੇਖੀਏ, ਹੁਣ ਵੀ ਉਹ ਖੇਡਦੀ ਪਈ ਹੈ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ। ਤਾਂ ਹਰਮਨਪ੍ਰੀਤ ਕੌਰ ਨੂੰ DSP ਬਣਾਇਆ ਗਿਆ ਸੀਗਾ ਰੇਲਵੇ ਤੋਂ ਸੇਵਾ ਮੁਕਤ ਕਰਵਾ ਕੇ, ਔਰ ਰੇਲਵੇ ਨੇ ਇੱਕ ਕੰਟਰੈਕਟ ਕੀਤਾ ਹੋਇਆ ਸੀਗਾ, ਉਹਦਾ 28 ਲੱਖ ਰੁਪਇਆ ਬਕਾਇਆ ਸੀਗਾ ਜਿਹੜਾ, ਉਹ ਵੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚਿੱਠੀ ਲਿਖ ਕੇ ਮਾਫ ਕਰਵਾਇਆ ਸੀਗਾ। ਤਾਂ ਹੁਣ ਰੌਲਾ ਕੀ ਪੈ ਗਿਆ ਕਿ ਜਦੋਂ DSP ਬਣ ਗਈ ਹਰਮਨਪ੍ਰੀਤ ਕੌਰ, ਫਿਰ ਇਹਦੇ ਡਿਗਰੀ ਦੇ ਦੇਖੇ ਗਏ ਸਾਰੇ ਕੰਨੇ ਚੁੱਕ ਕੇ ਇਹ ਕੀ ਸਹੀ ਆ ਕੀ ਗਲਤ ਆ। ਤਾਂ ਜਿੱਥੋਂ ਦੀ ਉਹ ਡਿਗਰੀ ਸੀਗੀ, ਉੱਤਰ ਪ੍ਰਦੇਸ਼ ਦੀ ਕਿਸੇ ਯੂਨੀਵਰਸਿਟੀ ਦੀ ਡਿਗਰੀ ਸੀਗੀ, ਤਾਂ ਉਹ ਫਰਜ਼ੀ ਪਾਈ ਗਈ, ਫੇਕ ਪਾਈ ਗਈ, ਉੱਥੋਂ ਰੌਲਾ ਪੈ ਗਿਆ। ਹਾਲਾਂਕਿ ਹਰਮਨਪ੍ਰੀਤ ਕੌਰ ਨੇ ਕਦੇ ਵੀ ਖੁੱਲ ਕੇ ਇਸ ਵਿਵਾਦ ਤੇ ਆਪਣੀ ਕੋਈ ਟਿੱਪਣੀ ਜਾਂ ਕੋਈ ਪ੍ਰਤੀਕਰਮ ਨਹੀਂ ਦਿੱਤਾ, ਪਰ ਸਮਝਿਆ ਜਾਂਦਾ ਕਿ ਉਹ ਡਿਗਰੀ ਜਿਹੜੀ ਆ ਉਹ ਫੇਕ ਆ। ਹੁਣ ਹੋਇਆ ਕੀ ਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਆਖਿਆ ਸੀਗਾ ਕਿ ਵਿੱਚੋਂ ਕੋਈ ਰਸਤਾ ਕੱਢਾਂਗੇ, ਹਾਲਾਂਕਿ ਜਿਹੜਾ ਰੈਂਕ ਸੀਗਾ ਉਹ ਖੋਲਿਆ ਗਿਆ ਸੀਗਾ, ਪਰ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦਾ ਇੱਕ ਰਵੱਈਆ ਅਖਤਿਆਰ ਕੀਤਾ ਸੀਗਾ ਜਿੱਥੋਂ ਲੱਗਦਾ ਸੀਗਾ ਕਿ ਹਰਮਨਪ੍ਰੀਤ ਕੌਰ ਤੇ ਸ਼ਾਇਦ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਏਗੀ, ਬਚ ਜਾਏਗੀ, ਕਿਉਂਕਿ ਕ੍ਰਿਕਟਰ ਉਹ ਕੁੜੀ ਬਹੁਤ ਵੱਡੀ ਆ। ਤਾਂ ਹੁਣ ਇੱਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਹੈ, ਉਹ ਕਹਿੰਦੇ ਆ ਕਿ ਇਹਨਾਂ ਨੇ ਇਸ ਮਾਮਲੇ ਦੇ ਵਿੱਚ ਇੱਕ SIT ਦਾ ਗਠਨ ਕਰ, ਔਰ ਪੁਲਿਸ ਹੈਡਕੁਆਟਰ ਨੇ ਪੰਜਾਬ ਆਰਮਡ ਬਟਾਲੀਅਨ ਨੂੰ ਘੋਖ ਕਰਨ ਦੇ ਹੁਕਮ ਦਿੱਤੇ ਆ ਕਿ ਤੁਸੀਂ ਡਿਗਰੀ ਦੀ ਘੋਖ ਕਰੋ। ਡਿਗਰੀ ਦੀ ਘੋਖ ਤੋਂ ਭਾਵੇਂ ਆ ਕਿ ਹਰਮਨਪ੍ਰੀਤ ਕੌਰ ਜਿਹੜੀ ਆ, ਕੀ ਉਹ ਜਾਅਲੀ ਡਿਗਰੀ ਦੇਣ ਦੇ ਮਾਮਲੇ ਦੇ ਵਿੱਚ ਸ਼ਮੂਲੀਅਤ ਰੱਖਦੀ ਹੈ, ਤੇ ਜੇ ਉਹ ਪਾਈ ਜਾਂਦੀ ਹੈ ਕਿ ਠੀਕ ਹੈ ਜਿਹੜੀ ਡਿਗਰੀ ਦਿੱਤੀ ਗਈ ਜਮ੍ਹਾਂ ਕਰਵਾਈ ਗਈ ਉਹਦੇ ਵਿੱਚ ਸਿੱਧੇ ਤੌਰ ਤੇ ਹਰਮਨਪ੍ਰੀਤ ਕੌਰ ਦਾ ਕਿਤੇ ਨਾ ਕਿਤੇ ਹੱਥ ਆ, ਤਾਂ ਫਿਰ ਉਹਦੇ ਤੇ 420, 478, 471 ਜਾਂ 120 ਦਾ ਕੋਈ ਕੇਸ ਦਰਜ ਹੋ ਸਕਦਾ। ਤਾਂ ਜੇ ਦਰਜ ਹੁੰਦਾ ਕੇਸ ਤਾਂ ਉਸ ਸੂਰਤ ਦੇ ਵਿੱਚ ਕਾਨੂੰਨੀ ਦੁਸ਼ਵਾਰੀਆਂ ਤੇ ਜਿਹੜੀਆਂ ਝੱਲਣੀਆਂ ਪੈਣਗੀਆਂ, ਕਿ ਜੋ ਇੱਕ ਬਹੁਤ ਵੱਡਾ ਪੁਰਸਕਾਰ, ਵਕਾਰੀ ਪੁਰਸਕਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅਰਜਨ ਅਵਾਰਡ, ਤਾਂ ਉਹ ਵੀ ਇਸ ਕੁੜੀ ਤੋਂ ਵਾਪਸ ਲਿਆ ਜਾ ਸਕਦਾ। ਮਤਲਬ ਕਿ ਹਰਮਨਪ੍ਰੀਤ ਕੌਰ ਲਈ ਬੇਸ਼ੱਕ ਕ੍ਰਿਕਟ ਦੇ ਮੈਦਾਨ ਦਾ ਬਹੁਤ ਵੱਡਾ ਇੱਕ ਸੰਭਾਵੀ ਕੈਰੀਅਰ ਉਹਦੇ ਕੋਲ ਪਿਆ ਹੋਵੇ, ਕੋਈ ਚੱਕਰ ਨਹੀਂ ਹੈ, ਪਰ ਇੱਥੇ ਜੇ ਦੇਖੀਏ ਤਾਂ ਡਿਗਰੀ ਦੇ ਮਾਮਲੇ ਦੇ ਵਿੱਚ ਹਰਮਨਪ੍ਰੀਤ ਕੌਰ ਲਈ ਅੱਗੇ ਦਾ ਰਸਤਾ ਜਿਹੜਾ ਉਹ ਸੁਖਾਵਾਂ ਜਾਂ ਸੁਖਾਲਾ ਨਜ਼ਰ ਨਹੀਂ ਆਉਂਦਾ। ਸੋ ਦੇਖਦੇ ਹਾਂ, ਹਾਲਾਂਕਿ ਕਿਉਂਕਿ ਉਹ ਕੁੜੀ ਹੈ ਜਿਹੜੀ ਉਹ ਨਿਰੰਤਰ ਕ੍ਰਿਕਟ ਖੇਡਦੀ ਆ, ਮੇਰੇ ਖਿਆਲ ਦੇ ਨਾਲ ਸਾਲ ਦੇ ਵਿੱਚ 2-3 ਮਹੀਨੇ ਮਸਾਂ ਆਫ ਹੁੰਦੇ ਹੋਣੇ ਆ, ਤਾਂ ਬਹੁਤਾ ਫੋਰਨ ਟੂਰਾਂ ਤੇ ਰਹਿੰਦੀ ਆ, ਕਦੇ ਇੱਧਰ ਖੇਡ ਲਿਆ ਕਦੇ ਉੱਧਰ ਖੇਡ ਲਿਆ, ਤਾਂ ਜਾਂਚ ਪੜਤਾਲ ਹਾਲੇ ਨੇਤਰੇ ਨਹੀਂ ਚੜੀ। ਜੇ ਉਹ ਨੇਤਰੇ ਚੜ ਜਾਂਦੀ ਹੈ ਤੇ ਉਹਦੇ ਚ ਇਹਦੀ ਕੋਈ ਸ਼ਮੂਲੀਅਤ ਪਾਈ ਜਾਂਦੀ ਆ, ਤਾਂ ਫਿਰ ਬਹੁਤ ਕਸੂਤਾ ਫਸੇਗੀ ਇਹ ਕੁੜੀ। ਜੀ ਜੀ ਅਗਲੀ ਗੱਲ ਕਰਦੇ ਹਾਂ, ਕਹਿੰਦੇ ਪੁਲਿਸ ਦਾ ਸ਼ਰਮਨਾਕ ਕਾਰਾ, ਔਰਤ ਨੂੰ ਗੱਡੀ ਦੀ ਛੱਤ ਤੇ ਘੁਮਾਇਆ। ਇਹ ਅੱਜ ਜਿਹੜੀ ਘਟਨਾ ਸਾਹਮਣੇ ਆਈ ਆ ਉਹਦੇ ਵਿੱਚ ਇੱਕ ਪੱਖ ਤੇ ਇਹ ਸਾਹਮਣੇ ਆਉਂਦਾ ਪਿਆ ਕਿ ਇਹ ਬੀਬੀ ਆਪ ਛੱਤ ਤੇ ਚੜ ਗਈ ਸੀ। ਕੁਛ ਲੋਕ ਇਹ ਗੱਲ ਕਹਿੰਦੇ ਆ, ਪਰ ਛੱਤ ਤੇ ਕਿਉਂ ਚੜ ਗਈ? ਅਸਲ ਜੇ ਛੱਤ ਤੇ ਚੜ ਗਈ ਤੇ ਕੀ ਪੁਲਿਸ ਵਾਲੀ ਗੱਡੀ ਇਸ ਤਰ੍ਹਾਂ ਭਜਾ ਲੈ? ਉਹ CCTV ਫੁਟੇਜ ਜਿਹੜੀ ਆ ਉਹ ਉਸੇ ਤਰ੍ਹਾਂ ਦਰਸਾਉਂਦੀ ਪਈ, ਉਸੇ ਤਰ੍ਹਾਂ ਵਿਖਾਉਂਦੀ ਪਈ ਆ ਕਿ ਉਸ ਬੀਬੀ ਨੂੰ ਛੱਤ ਤੇ ਪਈ ਨੂੰ ਯਕਦਮ ਕੱਟ ਮਾਰ ਕੇ ਡਿੱਗਿਆ ਜਾਂਦਾ, ਉਹ ਬਹੁਤ ਬੁਰੀ ਤਰ੍ਹਾਂ ਸੜਕ ਤੇ ਡਿੱਗਦੀ ਆ, ਫਿਰ ਉਹ ਭੱਜ ਪੈਂਦੀ ਆ ਬੜਵਾਏ। ਇਹ ਸਾਰੀਆਂ ਚੀਜ਼ਾਂ ਵੇਖ ਕੇ ਸਾਰਿਆਂ ਦਾ ਦਿਲ ਦਹਿਲ ਗਿਆ। ਇੱਕ ਵੀਡੀਓ ਹੋਰ ਵੀ ਦੇਰ ਸ਼ਾਮ ਵਾਇਰਲ ਹੋ ਗਈ, ਉਹਦੇ ਵਿੱਚ ਇਹਨਾਂ ਦੇ ਘਰੇ ਪੁਲਿਸ ਆਉਂਦੀ ਆ। ਦਰਅਸਲ ਇਹ ਮਸਲਾ ਹੈਗਾ ਮਜੀਠਾ ਨੇੜਲਾ, ਔਰ ਉੱਥੇ ਕੁਛ ਜ਼ਿਆਦਾ ਪਿੰਡ ਹੈ, ਸ਼ਾਇਦ ਇਸ ਤਰ੍ਹਾਂ ਦਾ ਨਾਮ ਆ। ਤਾਂ ਕੋਈ ਕਾਂਗਰਸੀ ਆਗੂ ਸੀ, ਕਿਸੇ ਮਾਮਲੇ ਦੇ ਵਿੱਚ ਸੀਗਾ, ਤਾਂ ਉਹਦੇ ਮੁੰਡੇ ਨੂੰ ਜਦ ਪੁਲਿਸ ਫੜਨ ਆਈ ਤਾਂ ਉਹ ਜਿਹੜਾ ਆਪ ਨਾਮਜ਼ਦ ਸੀਗਾ, ਮੁੰਡੇ ਦਾ ਬਾਪ ਘਰੇ ਹੈ ਨਹੀਂ ਸੀ, ਤਾਂ ਮੁੰਡੇ ਨੂੰ ਚੁੱਕਣ ਪਏ ਜਦੋਂ, ਤਾਂ ਉਹਦੀ ਘਰ ਵਾਲੀ ਸੀ ਜਿਹੜੀ, ਉਹਨੇ ਮੁਖਾਲਫਤ ਕੀਤੀ ਇਸ ਚੀਜ਼ ਦੀ, ਇਸ ਕਾਰਵਾਈ ਦੀ ਵਿਰੋਧਤਾ ਕੀਤੀ। ਤੇ ਪਹਿਲਾਂ ਤੇ ਪੁਲਿਸ ਵਾਲਿਆਂ ਨੇ ਉਹਦੇ ਨਾਲ ਧੱਕਾ ਮੁੱਕੀ ਕੀਤਾ, ਹੁਣ ਬਾਅਦ ਦੇ ਵਿੱਚ ਦੱਸਦੇ ਆ ਕਿ
ਬੋਨਟ ਤੇ ਧੱਕਾ ਮਾਰਿਆ ਗਿਆ ਕੁੜੀ ਨੂੰ, ਉਸ ਬੀਬੀ ਨੂੰ। ਤਾਂ ਉਸ ਤੋਂ ਬਾਅਦ ਫਿਰ ਉਹ ਹੱਥ ਪਾਉਂਦੀ ਹੈ ਜਿਹੜੀ ਛੱਤ ਚੜ ਗਈ। ਇਹਨਾਂ ਨੇ ਗੱਡੀ ਭਜਾ ਲਈ ਕਿਉਂਕਿ ਪਿੰਡ ਵਾਲੇ ਇਕੱਠੇ ਹੋਣਾ ਸ਼ੁਰੂ ਹੋ ਗਏ। ਜਦੋਂ ਗੱਡੀ ਭਜਾਈ ਤੇ ਫਿਰ ਉਹ ਡਿੱਗ ਪਈ। ਔਰ ਉਸੇ ਤਰ੍ਹਾਂ ਹੀ CCTV ਫੁਟੇਜ ਦੇ ਵਿੱਚ ਲਗਭਗ ਦ੍ਰਿਸ਼ ਦਿਖਾਈ ਦਿੰਦਾ ਜਿਸ ਤਰ੍ਹਾਂ ਆਪਾਂ ਦੇਖਿਆ ਸੀਗਾ ਕਿ ਉਹ ਮੁੰਡਾ ਕਸ਼ਮੀਰ ਦੇ ਵਿੱਚ ਬੰਨਿਆ ਗਿਆ ਸੀ, ਹਾਲਾਂਕਿ ਉਹਨੂੰ ਬੰਨਿਆ ਗਿਆ ਸੀਗਾ ਅੱਗੇ ਜੀਪ ਦੇ। ਤਾਂ ਉਹ ਸੂਰਤ ਹਾਲ ਤਕਰੀਬਨ ਉਹੀ ਆ ਕਿ ਬੀਬੀ ਇੱਕ ਚਰੀ ਦੀ ਪੰਡ ਵਾਂਗ ਉੱਤੇ ਰੱਖੀ ਜਾਂਦੀ ਹੈ ਜਿੱਦਾਂ ਛੱਤ ਤੇ, ਇਸ ਤਰ੍ਹਾਂ ਪਈ ਹੈ ਤੇ ਫਿਰ ਯਕਦਮ ਇੱਕ ਮੋੜ ਤੋਂ ਕੱਟ ਵੱਜਦਾ, ਉਹ ਬੀਬੀ ਪੰਡ ਵਾਂਗੂ ਥੱਲੇ ਡਿੱਗ। ਦਿਲ ਦਹਿਲਾਉਣ ਵਾਲੀਆਂ ਤਸਵੀਰਾਂ। ਔਰ ਜਿਹੜੀ CCTV ਫੁਟੇਜ ਉਹਨਾਂ ਦੇ ਘਰ ਦੀ ਜਾਂ ਉਹ ਜਿਹੜੀ ਵੀਡੀਓ ਸ਼ੂਟ ਕੀਤੀ ਹੈ, ਉਹਨਾਂ ਦੋਨਾਂ ਚੀਜ਼ਾਂ ਨੂੰ ਵੇਖ ਲਈਏ ਤਾਂ ਉਹਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਆਉਂਦੀ ਹੈ ਕਿ ਕ੍ਰਾਈਮ ਬ੍ਰਾਂਚ ਦੀ ਜਿਹੜੀ ਟੀਮ ਸੀਗੀ, ਪਹਿਲੀ ਗੱਲ ਤੇ ਸਾਦੇ ਕੱਪੜਿਆਂ 'ਚ ਸੀ, ਕੋਈ ਲੇਡੀ ਕਾਂਸਟੇਬਲ ਨਹੀਂ ਨਾਲ, ਫਿਰ ਕੋਈ ਦੂਸਰੇ ਬੰਦੇ ਦੇ ਖਿਲਾਫ ਦੋਸ਼ ਨਹੀਂ ਹੈ ਜਿਹੜੇ ਬੰਦੇ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਉਦਾਹਰਨ ਦੇ ਤੌਰ ਤੇ ਹੁਣ ਦੇਖੋ ਕੇਸ ਜਿਹੜਾ ਹੈ ਉਹ ਲੜਕੇ ਦੇ ਬਾਪ ਤੇ ਦਰਜ ਆ, ਪਰਚੇ ਦੇ ਵਿੱਚ ਉਹ ਨਾਮ ਦੇ ਲਿਆ, ਉਹਨੂੰ ਕਿਉਂ ਘੜੀਸਿਆ ਜਾ ਰਿਹਾ ਸੀਗਾ, ਇਹਦਾ ਕਿਸੇ ਕੋਲ ਜਵਾਬ ਨਹੀਂ। ਹਾਂ ਠੀਕ ਆ ਕਿ ਉਹ ਪਤਾ ਨਹੀਂ ਹੁਣ ਬੀਬੀ ਆਪ ਚੜ ਗਈ ਜਾਂ ਉਹਨੂੰ ਧੱਕੇ ਦੇ ਨਾਲ ਉੱਤੇ ਚੜਾ ਕੇ ਬਿਠਾ ਕੇ ਗੱਡੀ ਭਜਾ ਲਈ ਗਈ, ਕੁਛ ਵੀ ਹੈ ਜੋ ਮਰਜ਼ੀ ਹੈ। ਪਰ ਆਹ ਜਿਹੜਾ ਪੁਲਿਸ ਦਾ ਰਵੱਈਆ ਕਿ ਜਾ ਕੇ ਧੱਕੜਸ਼ਾਹੀ ਨਾਲ ਆਪ ਹੀ ਵੜ ਜਾਣਾ ਅਗਲੇ ਦੇ ਘਰੇ, ਫਿਰ ਜਿਹੜਾ ਬੰਦਾ ਕੋਈ ਨਾਮਜ਼ਦ ਨਹੀਂ ਉਹਨੂੰ ਵੀ ਕੱਲ ਨੂੰ ਫੜ ਕੇ ਘੜੀਸ ਲੈਣਾ, ਇਹ ਕਿੱਥੋਂ ਦਾ ਅਖਤਿਆਰ ਆ, ਸਮਝ ਤੋਂ ਪਰੇ ਦੀ ਗੱਲ ਆ। ਹੁਣ ਪੁਲਿਸ ਕਹਿੰਦੀ ਹੈ ਕਿ ਅਸੀਂ ਜਾਂਚ ਪੜਤਾਲ ਕਰਵਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ, ਪਰ ਮੇਰੇ ਖਿਆਲ ਦੇ ਨਾਲ ਬਹੁਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ। ਇੱਕ ਤੇ ਸਾਦੇ ਕੱਪੜਿਆਂ 'ਚ ਗਏ, ਦੂਸਰਾ ਉਸ ਬੰਦੇ ਨੂੰ ਫੜਨਾ ਜਿਹਦਾ ਕੋਈ ਗੁਨਾਹ ਹੀ ਨਹੀਂ, ਤੀਜਾ ਇਹ ਆ ਕਿ ਇਸ ਤਰ੍ਹਾਂ ਦੀ ਨਾ ਐਲੀਅਸ ਦਿਖਾਈ। ਫਿਰ ਉਹ ਜਦੋਂ ਕੁੜੀ ਡਿੱਗੀ ਆ, ਉਹ ਜਨਾਨੀ ਡਿੱਗੀ ਆ, ਇਹ ਉੱਥੋਂ ਇਹ ਗੱਡੀ ਭਜਾ ਵਗੇ ਆ। ਘੱਟੋ ਘੱਟ ਬੰਦਾ ਦੇਖਦਾ ਤੇ ਸਹੀ ਹੈ ਕਿ ਬੰਦਾ ਬਚ ਗਿਆ ਜਾਂ ਮਰ ਗਿਆ। ਤੋ ਇਹਨਾਂ ਨੇ ਜਿਸ ਤਰ੍ਹਾਂ ਦਾ ਉੱਥੇ ਦਿਖਾਇਆ, ਤੁਹਾਨੂੰ ਯਾਦ ਹੋਣਾ ਅੱਗੇ ਵੀ ਇਹਨਾਂ ਨੇ ਇੱਕ ਖਾਲੀ ਆਗੂ ਰੇੜਤਾ ਸੀ ਉੱਥੇ, ਤੇ ਮੁੜ ਕੇ ਕਹਿੰਦੇ ਸਾਨੂੰ ਤੇ ਭੁਲੇਖਾ ਪੈ ਗਿਆ ਜੀ, ਅਸੀਂ ਆਖਿਆ ਫਲਾਣਾ ਗੈਂਗਸਟਰ ਆਉਂਦਾ। ਅੰਮ੍ਰਿਤਸਰ ਦੀ ਪੁਲਿਸ ਜਿਹੜੀ ਆ ਉਹ ਕਈ ਵਾਰੀ ਇਹੋ ਜਿਹੇ ਮਾਮਲਿਆਂ ਦੇ ਵਿੱਚ ਸੁਰਖੀਆਂ 'ਚ ਰਹੀ ਆ। 5 ਜੀਆਂ ਦੀ ਖੁਦਕੁਸ਼ੀ ਦਾ ਮਾਮਲਾ ਹੋਵੇ, ਮੌਕੇ ਦਾ ਐਨਕਾਊਂਟਰ ਦਾ ਮਾਮਲਾ ਹੋਵੇ, ਹੁਣ ਇਹ ਆ ਗਿਆ। ਸੋ ਇੱਥੋਂ ਦੀ ਪੁਲਿਸ ਦਾ ਜਿਹੜਾ ਰਵੱਈਆ, ਇਹਨੂੰ ਰੋਕਣ ਦੀ ਜ਼ਰੂਰਤ ਆ। ਹੁਣ ਇਹ ਨਹੀਂ ਹੈ ਕਿ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਜਾਵੇ, ਜ਼ਰੂਰਤ ਇਸ ਗੱਲ ਦੀ ਹੈ ਕਿ ਜਾਂਚ ਪੜਤਾਲ ਤੋਂ ਬਾਅਦ ਆ ਜਿਹੜੇ ਸਾਰੇ ਸਵਾਲ ਆਪਾਂ ਚੁੱਕਦੇ ਪਏ ਆ ਕਿ ਇਹਨਾਂ ਦਾ ਇੱਕ ਤੇ ਜਵਾਬ ਦਿੱਤਾ ਜਾਵੇ, ਔਰ ਦੂਸਰਾ ਇਹ ਹੈ ਕਿ ਜਿਹੜੇ ਜ਼ਿੰਮੇਵਾਰ ਹੈ ਪੁਲਿਸ ਅਫਸਰ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਜੀ 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 ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਮੋਗੇ ਦੀ ਕੋਰੀਅਰ ਦੀ ਦੁਕਾਨ ਦੇ ਵਿੱਚ ਧਮਾਕਾ, 2 ਜ਼ਖਮੀ। ਦੇਖੋ ਇਹ ਚੈਂਬਰ ਰੋਡ ਤੇ ਸੀਗਾ, ਕੋਈ ਕੋਰੀਅਰ ਵਾਲਾ ਕੰਮਕਾਰ ਕਰਦਾ, ਉੱਥੇ ਦੱਸਦੇ ਆ ਕਿ ਕੋਈ ਕੋਰੀਅਰ ਕਰਵਾਉਣ ਆਇਆ ਤੇ ਉਹਨੇ ਕਿਹਾ ਕਿ ਇਹਦੇ ਵਿੱਚ ਕੁਝ ਟੀ-ਸ਼ਰਟਸ ਨੇ, ਮੈਂ ਭੇਜਣੀਆਂ ਮੋਗੇ ਤੋਂ ਸੰਗਰੂਰ। ਤੇ ਉੱਥੇ ਕੋਈ ਫੋਨ ਨੰਬਰ ਵਗੈਰਾ ਨਹੀਂ ਸੀਗਾ, ਜਿੱਦਾਂ ਆਮ ਤੌਰ ਦਰਕਾਰ ਹੁੰਦਾ ਕਿ ਫੋਨ ਨੰਬਰ ਲਿਖੋ। ਦੱਸਦੇ ਆ ਕਿ ਜਿਹੜਾ ਅਸਿਸਟੈਂਟ ਸੀਗਾ ਕੋਰੀਅਰ ਵਾਲੇ ਦਾ, ਉਹਨੇ ਕਿਹਾ ਕਿ ਭਾਈ ਆਪਣਾ ਫੋਨ ਨੰਬਰ ਲਿਖੋ। ਕਹਿੰਦਾ ਜੀ ਕਿ ਮੈਂ ਫੋਨ ਨੰਬਰ ਤੋਂ ਲੈ ਕੇ ਨਹੀਂ ਆਇਆ ਜਿਹਨੇ ਭਜਵਾਇਆ। ਉਹਨਾਂ ਕਿਹਾ ਕਿ ਫਿਰ ਇਸ ਤਰ੍ਹਾਂ ਦੀ ਜਦੋਂ ਤੋਲਣ ਲੱਗੀ ਵੇਟ ਕਰੀ ਜਾਂਦੇ ਸੀ, ਜੋਖੀ ਜਾਂਦੇ ਸੀਗੇ, ਤਾਂ ਠੀਕ ਉਸ ਸਮੇਂ ਵਿਸਫੋਟ ਹੋ ਗਿਆ। ਦੱਸਦੇ ਆ ਕਿ ਜਿਹੜਾ ਬੰਦਾ ਕੋਰੀਅਰ ਲੈ ਕੇ ਆਇਆ ਸੀ ਉਹ ਉੱਥੋਂ ਨਿਕਲ ਲਿਆ। ਹੁਣ ਇਹ CCTV ਫੁਟੇਜ ਖੰਗਾਲਦੇ ਪਏ ਕਿ ਉਹ ਬੰਦਾ ਆਖਰ ਕੌਣ ਸੀਗਾ। ਜੇ ਉਹਨੇ ਟੀ-ਸ਼ਰਟਸ ਕਹੀਆਂ ਤੇ ਫਿਰ ਵਿੱਚੋਂ ਧਮਾਕਾ ਕਿੱਦਾਂ ਹੋ ਗਿਆ, ਔਰ ਕਿੱਲ ਵਗੈਰਾ ਵੀ ਨਿਕਲੇ ਆ ਜਿੱਦਾਂ ਟਿਊਬਲਾਈਟ ਟਾਈਪ ਹੁੰਦੀ ਹੈ, ਕੋਈ ਇਸ ਤਰ੍ਹਾਂ ਦੀ ਚੀਜ਼ ਸੀ, ਇਸ ਤਰ੍ਹਾਂ ਦੀ ਵਸਤੂ ਸੀ। ਹਾਲਾਂਕਿ ਫੋਰੈਂਸਿਕ ਜਾਂਚ ਪੜਤਾਲ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਕਿ ਜਿਹਦੇ ਵਿੱਚ ਵਿਸਫੋਟ ਹੋਇਆ ਚੀਜ਼ ਆਖਰ ਕੀ ਸੀ। ਪਰ ਟੀ-ਸ਼ਰਟ ਤੇ ਇਸ ਤਰ੍ਹਾਂ ਵਿਸਫੋਟਕ ਸਮੱਗਰੀ ਦਾ ਤਾਂ ਕੋਈ ਮੇਲ ਹੀ ਨਹੀਂਗਾ। ਇਹਦਾ ਮਤਲਬ ਇਹ ਕਿ ਕੁਛ ਨਾ ਕੁਛ ਤੇ ਆ ਜਿਹੜਾ ਉਹ ਗਲਤ ਚੱਲਦਾ ਪਿਆ। ਤਾਂ ਹੁਣ ਇਹ ਚੀਜ਼ ਜਿਹੜੀ ਆ ਉਹ ਅੱਗੇ ਵਧਾ ਕੇ ਵੇਖਣ ਦੀ ਜ਼ਰੂਰਤ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਚੱਕਾ ਗਿੜ ਚੁੱਕਿਆ, ਚਾਹੇ ਹੁਣ ਸਰਪੰਚੀ ਪੰਚੀ ਵਾਲਾ ਇਲੈਕਸ਼ਨ ਹੈ ਤੇ ਉੱਤੋਂ ਫਿਰ ਆ ਜਾਣਾ 2019 ਵਾਲਾ। ਠੀਕ ਉਸ ਸਮੇਂ ਇੱਕ ਤੇ ਪਹਿਲਾਂ ਉੱਥੇ ਜਲੰਧਰ ਦੇ ਵਿੱਚ ਮਕਸੂਦਨਾ ਥਾਣੇ ਦੇ ਹਮਲਾ ਹੁੰਦਾ, ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਥਾਣੇ ਦੇ ਅੰਦਰੋਂ ਉਹ ਵਿਸਫੋਟ ਕੀਤਾ ਗਿਆ ਜਾਂ ਬਾਹਰੋਂ ਸੁੱਟਿਆ ਗਿਆ, ਪਤਾ ਹੀ ਨਹੀਂ ਉਹ ਕੌਣ ਕਰ ਗਿਆ। ਹੁਣ ਦੂਸਰਾ ਇਹ ਮਾਮਲਾ, ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਇਹਨਾਂ ਨੂੰ ਸੰਜੀਦਗੀ ਨਾਲ ਲੈਣ ਦੀ ਜ਼ਰੂਰਤ ਆ। ਇਸ ਤਰ੍ਹਾਂ ਦੀ ਟੈਂਸ਼ਨ ਜਿਹੜੀ ਉਹ ਦੇਖਣ ਨੂੰ ਮਿਲਦੀ ਪਈ ਆ। ਸੋ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸੰਕੇਤਕ ਤੌਰ ਤੇ ਹੁੰਦੀਆਂ, ਤਾਂ ਸਾਨੂੰ ਇਹ ਜਿਹੜੇ ਸੰਕੇਤ ਆ ਇਹ ਥੋੜੇ ਜਿਹੇ ਖਤਰਨਾਕ ਲੱਗਦੇ। ਜ਼ਰੂਰਤ ਇਸ ਗੱਲ ਦੀ ਹੈ ਕਿ ਇਹਨਾਂ ਘਟਨਾਵਾਂ ਦੀ ਤਹਿ ਤੱਕ ਪਹੁੰਚਿਆ ਜਾਵੇ ਕਿ ਅਕਸਰ ਹੁਣੇ ਹੀ ਫੜਾ ਮਾਰੀ ਜਾਂਦਾ ਹੈਗਾ, ਕਹਿੰਦਾ ਇਹਨਾਂ ਤੋਂ RSS ਵਾਲਿਆਂ ਦੇ ਕਾਤਲ ਨਹੀਂ ਸੀ ਫੜੇ ਗਏ, ਅਸੀਂ ਇੱਕੋ ਝਟਕੇ 'ਚ ਫੜ ਦਿੱਤੇ। ਤੇ ਭਾਈ ਜਿਹੜੇ ਆਹ ਕੁਛ ਚੱਲੀ ਜਾਂਦੇ ਆ ਮਾਮਲੇ, ਇਹਨਾਂ ਨੂੰ ਵੀ ਸੁਲਝਾ ਲਓ ਕਿਉਂਕਿ ਤੁਹਾਡੇ ਕੋਲ ਬਹੁਤ ਤਗੜੀਆਂ ਟੀਮਾਂ ਨੇ ਜਾਂਚ ਪੜਤਾਲ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਫੇਕ ਐਨਕਾਊਂਟਰ ਮਾਮਲੇ ਦੇ ਵਿੱਚ 2 ਪੁਲਿਸ ਵਾਲਿਆਂ ਨੂੰ ਉਮਰ ਕੈਦ। ਦੇਖੋ ਇਹ ਕਹਾਣੀ ਹੈ ਨਾ ਜਿਹੜੀ ਦਿਲ ਨੂੰ ਹਿਲਾਉਣ ਵਾਲੀ ਆ, ਤੇ
ਇਹ ਸਾਰੀ ਕਹਾਣੀ ਹੈ ਜਿਹੜੀ ਮੈਂ ਹੁਣੇ ਆਪਦੇ ਪੇਜ ਤੇ ਵੀ ਪਾਈ ਆ, ਤੁਸੀਂ ਉੱਥੋਂ ਜਾ ਕੇ ਵੀ ਪੜ੍ਹ ਸਕਦੇ ਹੋ ਪੂਰੀ ਤਫਸੀਲ ਦੇ ਨਾਲ। ਇਹ 15 ਸਾਲ ਦਾ ਬੱਚਾ ਇਹਨਾਂ ਨੇ ਮਾਰਿਆ 1992 ਚ। ਇਹ ਮੁੰਡਾ ਸੀਗਾ ਜਿਹੜਾ, ਇਹਦਾ ਨਾਮ ਸੀਗਾ ਹਰਪਾਲ ਸਿੰਘ। ਹਰਪਾਲ ਸਿੰਘ ਸੀਗਾ ਜਿਹੜਾ, ਇਹਨੂੰ ਪੱਲਾ ਪਿੰਡ ਸੀ ਮੇਰੇ ਖਿਆਲ ਦੇ ਨਾਲ, ਇਹਦਾ ਚੁੱਕਿਆ ਗਿਆ। ਰਾਮ ਲੁਭਾਇਆ ਕੋਈ ਥਾਣੇਦਾਰ ਸੀ ਉਦੋਂ, ਉਹਦੇ ਤੇ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਕੇਸ ਚੱਲਦੇ ਆ, ਪਰ ਚੱਲਦੇ ਇਸ ਕੇਸ ਦੇ ਵਿੱਚ ਉਹ ਮਰ ਗਿਆ ਸੀ ਰਾਮ ਲੁਭਾਇਆ। ਰਾਮ ਲੁਭਾਇਆ ਨੇ ਇਹਨੂੰ ਆਪਣੇ ਘਰੋਂ ਚੱਕਿਆ ਜਦੋਂ ਇਹ ਆਪਦੇ ਘਰੇ ਸੀਗਾ, ਤਾਂ ਉਸ ਤੋਂ ਬਾਅਦ ਇਹਨੂੰ ਬਿਆਸ ਥਾਣੇ 'ਚ ਲਿਆਂਦਾ ਗਿਆ। ਦੱਸਦੇ ਆ ਕਿ ਫਿਰ ਬਾਅਦ ਦੇ ਵਿੱਚ ਇਨਕਾਊਂਟਰ ਬਣਾ ਦਿੱਤਾ ਗਿਆ। ਇਨਕਾਊਂਟਰ ਦੀ ਕਹਾਣੀ ਕੁਝ ਇਸ ਤਰ੍ਹਾਂ ਘੜੀ ਗਈ ਕਿ CRPF ਦੇ ਨਾਲ ਇਹ ਸਹੀ ਸੀਗੀ, ਤੇ ਹਰਪਾਲ ਸਿੰਘ ਤੇ ਹਰਜੀਤ ਸਿੰਘ ਨਾਂ ਦੇ 2 ਨੌਜਵਾਨਾਂ ਨੇ ਗੋਲੀ ਚਲਾਈ ਔਰ ਸਾਡੇ ਤੇ ਪੂਰੇ 217 ਫਾਇਰ ਕੀਤੇ। ਤਾਂ ਦਬੱਲੀ ਫਾਇਰਿੰਗ ਦੇ ਵਿੱਚ ਫਿਰ ਹਰਪਾਲ ਸਿੰਘ ਮਾਰਿਆ ਗਿਆ, ਹਰਜੀਤ ਸਿੰਘ ਨੱਸ ਗਿਆ। ਕਮਾਲ ਦੀ ਗੱਲ ਆ, ਫਿਰ ਇਹਨਾਂ ਨੇ ਦਾਅਵਾ ਕੀਤਾ ਕਿ 15 ਦਿਨਾਂ ਬਾਅਦ ਉਹਨੂੰ ਫੇਰ ਲੱਭ ਲਿਆ ਹਰਜੀਤ ਸਿੰਘ ਨੂੰ ਜਿਹੜਾ ਨੱਸਿਆ ਸੀ, ਤੇ ਉਹਨੂੰ ਵੀ ਮਾਰ ਦਿੱਤਾ। ਤੇ ਇਹ ਜਿਹੜਾ ਹਰਪਾਲ ਸਿੰਘ ਸੀਗਾ, ਫਿਰ ਇਹਦਾ ਇਹਨਾਂ ਨੇ ਲਾਵਾਰਸ ਲਾਸ਼ ਦੱਸ ਕੇ, ਜਿਵੇਂ ਤੁਹਾਨੂੰ ਪਤਾ ਹੀ ਆ ਖਾਲੜਾ ਸਾਹਿਬ ਨੇ ਜਿਸ ਤਰ੍ਹਾਂ ਨਾਲ ਗਿਣਤੀ ਕੀਤੀ ਸੀ, ਫਿਰ ਖੁਦ ਆਪ ਵੀ ਉਸ ਗਿਣਤੀ ਦੇ ਵਿੱਚ ਹੀ ਜੁੜ ਗਏ ਸੀਗੇ। ਤਾਂ ਇਸ ਲਾਸ਼ ਨੂੰ ਵੀ ਲਾਵਾਰਸ ਦੱਸ ਕੇ ਇਹਨਾਂ ਨੇ ਫੂਕ ਕੱਟਿਆ। ਤੇ ਜਿਹੜਾ ਪੋਸਟਮਾਰਟਮ ਹੋਇਆ ਉਹਦੇ ਵਿੱਚ ਇਹ ਗੱਲ ਸਾਫ਼ ਲਿਖੀ ਗਈ ਕਿ ਜਿਹੜੀਆਂ ਗੋਲੀਆਂ ਵੱਜੀਆਂ ਸਨ ਇਹਨਾਂ ਨੂੰ, ਉਹ ਸਿਰਫ 3 ਮੀਟਰ ਦੀ ਦੂਰੀ ਤੋਂ ਵੱਜੀਆਂ, ਮਤਲਬ ਕਿ ਬਿਲਕੁਲ ਨੇੜਿਓਂ ਗੋਲੀਆਂ ਮਾਰੀ। ਸਾਰਾ ਕੁਝ ਸਾਫ਼ ਸੀਗਾ। ਇਹਨਾਂ ਦੇ ਜਿਹੜੇ ਵਕੀਲ ਸੀਗੇ ਉਹਨਾਂ ਨੇ ਕੇਸ ਪੇਸ਼ ਕੀਤਾ। ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜਾ ਸ਼ਿਕਾਇਤ ਕਰਤਾ ਸੀਗਾ ਉਹ ਇਸ ਬੱਚੇ ਦੀ ਜਾਂ ਇਸ ਨੌਜਵਾਨ ਦੀ ਮਾਂ ਸੀਗੀ, ਔਰ ਵਿਧਵਾ ਮਾਂ ਸੀ, ਔਰ ਇੱਕ ਲੌਤਾ ਉਹਦਾ ਮੁੰਡਾ ਸੀ। ਤਾਂ ਬਹੁਤ ਦੇਰ ਬਾਅਦ ਸਹੀ ਇਨਸਾਫ ਮਿਲਿਆ, ਕਿਉਂਕਿ ਇਹਨਾਂ ਦੇ ਵਕੀਲਾਂ ਨੇ ਕਰਕੇ ਦਿੱਤਾ ਕਿ 217 ਗੋਲੀਆਂ ਜੇ ਚੱਲੀਆਂ, ਖੁਦ ਪੁਲਿਸ ਰਿਕਾਰਡ ਇਹ ਗੱਲ ਕਹਿੰਦਾ ਕਿ 217 ਗੋਲੀਆਂ ਦੇ ਖੋਲ ਦਿਖਾਓ ਸਰ। ਕਮਾਲ ਦੀ ਗੱਲ ਹੈ ਕਿ ਪੁਲਿਸ ਇੱਕ ਵੀ ਖੋਲ ਨਹੀਂ ਦਿਖਾ ਸਕਦੀ। ਤੇ ਫਿਰ ਉਹਨਾਂ ਨੇ ਕਿਹਾ ਕਿ 20 ਮਿੰਟ ਤੱਕ ਮੁੰਡੇ ਤੁਹਾਡੇ ਤੇ ਗੋਲੀਆਂ ਚਲਾਉਂਦੇ ਰਹੇ ਆ, ਦੱਸੋ ਗੋਲੀ ਤੁਹਾਡੇ ਕਿਸੇ ਵਾਹਨ ਤੇ ਲੱਗੀ ਆ? ਦੱਸੋ ਤੇ ਕਿਤੇ ਇੱਕ ਸ਼ਰ੍ਹਾ ਵੀ ਨਹੀਂ ਬਚਿਆ। ਤਾਂ ਸਾਰਾ ਸਾਫ਼ ਹੋ ਗਿਆ ਕਿ ਇਹਨਾਂ ਨੇ ਇਹ ਜਿਹੜਾ ਇਨਕਾਊਂਟਰ ਸੀਗਾ ਉਹ ਵਿਉਂਤਿਆ ਸੀਗਾ, ਵਿਉਂਤ ਕੇ ਫੇਕ ਇਨਕਾਊਂਟਰ ਬਣਾਇਆ ਗਿਆ ਸੀਗਾ। ਇਹਦੇ ਵਿੱਚ ਹੁਣ 2 ਜਣਿਆਂ ਨੂੰ ਸਜ਼ਾ ਸੁਣਾਈ ਆ। ਇਹਦੇ ਵਿੱਚ ਇੱਕ ਪੁਲਿਸ ਕਰਮਚਾਰੀ ਜਿਹੜਾ ਰਘਵੀਰ ਸਿੰਘ ਆ, ਉਹਦੀ ਉਮਰ 81 ਸਾਲ ਹੋ ਚੁੱਕੀ ਆ, ਉਹਨੂੰ ਉਮਰ ਕੈਦ, ਔਰ ਇਸ ਤੋਂ ਇਲਾਵਾ 78 ਸਾਲ ਦਾ ਦਾਰਾ ਸਿੰਘ ਸਬ ਇੰਸਪੈਕਟਰ, ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। 3 ਬਰੀ ਕਰ ਦਿੱਤੇ ਕਿ ਰਾਮ ਲੁਭਾਇਆ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹ ਪਹਿਲਾਂ ਮਰ ਚੁੱਕਿਆ ਸੀ ਕੇਸ ਦੇ ਟ੍ਰਾਇਲ ਦੇ ਵਿੱਚ। ਸੋ ਦੇਖਣ ਵਾਲੀ ਗੱਲ ਇਹ ਆ ਕਿ ਇੱਕ ਤੇ ਇਨਸਾਫ ਹੈ ਜਿਹੜਾ ਬੜੀ ਦੇਰ ਨਾਲ ਮਿਲਦਾ, ਕਿਉਂਕਿ 92 ਕਿੱਥੇ 18 ਕਿੱਥੇ ਆ ਜੀ। ਚਲੋ ਜੇ ਦੇਰ ਨਾਲ ਮਿਲਦਾ ਵੀ ਪਿਆ, ਇਹ ਅੱਧਾ ਅਧੂਰਾ ਇਨਸਾਫ ਹੈ ਜਿਹੜਾ ਉਸ ਸਮੇਂ ਇੱਕ ਨਸੂਰ ਬਣ ਜਾਂਦਾ ਜਦੋਂ ਸਟੇਟ ਇਹਨਾਂ ਜ਼ਾਲਮਾਂ ਦੇ, ਇਹਨਾਂ ਦਰਿੰਦਿਆਂ ਦੇ ਪਿੱਠ ਤੇ ਖੜ ਜਾਂਦੇ। ਕੋਰਟ ਨੇ ਆਪਣਾ ਕੰਮ ਕਰ ਦਿੱਤਾ, CBI ਨੇ ਆਪਣਾ ਕੰਮ ਕਰ ਦਿੱਤਾ। ਪਰ ਹੁੰਦਾ ਕੀ ਆ ਕਿ ਜਿਵੇਂ ਆਪਾਂ ਦੇਖਿਆ ਪਿਛਲੇ ਦਿਨੀ ਪੰਜਾਬ ਦਾ DGP ਹੈ ਜਿਹੜਾ, ਉਹ ਸਟੇਟ ਦੇ ਕੋਲ ਅਪਰੋਚ ਕਰ ਰਿਹਾ ਸੀ ਕੇਂਦਰ ਦੇ ਕੋਲ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਜੀ ਉਹਨਾਂ ਨੂੰ ਰਿਆਇਤ ਦਿੱਤੀ ਜਾਵੇ, ਮਤਲਬ ਕਿ ਜਿਹੜੇ ਇਹਨਾਂ ਇਨਕਾਊਂਟਰਾਂ 'ਚ ਫਸੇ ਹੋਏ ਆ ਉਹਨਾਂ ਨੂੰ ਰਿਆਇਤ ਦੇ ਦਿਓ। ਤੇ ਰਿਆਇਤ ਦਿੰਦੇ ਵੀ ਆ। ਪਿੰਕੀ ਵਾਲਾ ਮਾਮਲਾ ਤੁਹਾਡੇ ਸਾਹਮਣੇ, ਹੋਰ ਕਿੰਨੇ ਲੋਕ ਆ ਏਦਾਂ ਦੇ ਜਿਨ੍ਹਾਂ ਨੂੰ ਇਸ ਸਪੋਰਟ ਕਰਕੇ ਜੇਲ੍ਹ ਦੇ ਵਿੱਚੋਂ ਕਢਾ ਦਿੰਦੇ, ਔਰ ਇੱਥੋਂ ਤੱਕ ਕਿ ਪੈਨਸ਼ਨਾਂ ਵਗੈਰਾ ਵੀ ਮੁੜ ਕੇ ਉਹਨਾਂ ਨੂੰ ਮਿਲਦੀਆਂ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਜਿਹੜਾ ਅੱਧਾ ਅਧੂਰਾ ਇਨਸਾਫ ਮਿਲਦਾ ਇਹ ਮੁੜ ਕੇ ਦੇ ਕੇ ਖੋਇਆ ਨਾ ਜਾਵੇ। ਬੰਦਾ ਕੋਈ ਇਹਦੇ ਨਾਲ ਆਸ ਨਾਲ ਜਿਉਂਦਾ ਜੀ ਜ਼ਿੰਦਗੀ ਕੱਟ ਲੈਂਦਾ ਕਿ ਠੀਕ ਹੈ ਮੈਨੂੰ ਥੋੜਾ ਬਹੁਤ ਆਂਸ਼ਿਕ ਰੂਪ ਦੇ ਵਿੱਚ, ਮੌਲਿਕ ਰੂਪ ਦੇ ਵਿੱਚ ਮਾੜਾ ਮੋਟਾ ਇਨਸਾਫ ਮਿਲੇ। ਜੀ ਜੀ। ਅਗਲੀ ਜਿਹੜੀ ਗੱਲ ਕੀਤੀ ਆ ਵਕੀਲ ਭੱਟੀ ਦਾ ਚੈਲੰਜ ਆ, ਕਹਿੰਦੇ ਵਿਧਾਇਕਾਂ ਨੂੰ ਲਾਭ ਨਹੀਂ ਲੈਣ ਦਿਆਂਗਾ। क्या बात है जी, तो बहुत बढ़िया चीज है। फिर कि वकील कोई ऐसा तो है ਜਿਹੜਾ ਕਹਿੰਦਾ ਕਿ ਭਾਈ ਤੁਹਾਨੂੰ ਮੈਂ ਨਹੀਂ, ਉਹ ਵੈਸੇ ਨਾ ਖਾਊਂਗਾ ਨਾ ਖਾਣੇ ਦੂੰਗਾ ਨਾ ਨਾਰਾ ਸੀਗਾ ਨਾ, ਇਸੇ ਤੇ ਸਿੱਧਾ ਚੈਲੰਜ ਹੈ ਕਿ ਭਾਈ ਨਹੀਂ ਏਦਾਂ ਨਹੀਂ ਚੱਲੂਗਾ ਕੰਮ। ਖੈਰ ਭੱਟੀ ਸਾਹਿਬ ਜਿਹੜੇ ਆ ਉਹ ਪਹਿਲਾਂ ਵੀ ਇਹਨਾਂ ਦੀਆਂ ਸੇਵੀਆਂ ਦੇ ਵਿੱਚ ਲੂਣ ਪਾ ਚੁੱਕੇ ਆ। ਖੈਰ ਉਹਨਾਂ ਨੇ ਪਹਿਲਾਂ ਹੀ ਕਹਿਤਾ, ਉਹ ਕਹਿੰਦੇ ਕਿ ਮੈਂ ਪਟੀਸ਼ਨ ਤਿਆਰ ਕਰੀ ਬੈਠਾ। ਤੁਹਾਨੂੰ ਕਿਉਂਕਿ ਯਾਦ ਹੀ ਆ ਕਿ ਦੇਖੋ ਸਾਰੇ ਕਹਿੰਦੇ ਕਿ ਮੇਰਾ ਵੀ ਜੀ ਕਰਦਾ ਦਾਲ ਕਰਾਰੀ ਨੂੰ, ਕੈਪਟਨ ਸਾਹਿਬ ਨੂੰ ਕਹਿੰਦੇ ਵਿਧਾਇਕ ਵੀ ਸਾਨੂੰ ਵੀ ਮੰਤਰੀ ਬਣਾਓ, ਸਾਨੂੰ ਵੀ ਮੰਤਰੀ ਬਣਾਓ, ਕਿ ਮੰਤਰੀ ਜਿਹੜੇ ਉਹ ਬਸ ਸੀਮਤ ਬਣਾਏ ਜਾ ਸਕਦੇ ਆ, ਕਿਉਂਕਿ ਸੰਵਿਧਾਨਕ ਸੋਧ ਹੋ ਗਈ ਸੀ। ਅਸੈਂਬਲੀ ਦਾ ਕੁਛ ਹਿੱਸਾ ਜਿਹੜਾ, ਕੋਈ ਅਨੁਪਾਤਕ ਹਿੱਸਾ ਜਿਹੜਾ, ਉਹੀ ਕੈਬਨਿਟ ਮਿਨਿਸਟਰਾਂ ਦਾ ਹੋ ਸਕਦਾ। ਤਾਂ ਬਹੁਤ ਸਾਰੇ ਵਿਧਾਇਕ ਜਿਹੜੇ ਲਾਈਨ 'ਚ ਲੱਗੇ ਸੀਗੇ। ਪਹਿਲਾਂ ਇਹਨਾਂ ਨੇ ਆਖਿਆ ਸੀਗਾ ਕਿ ਮੁੱਖ ਸੰਸਦੀ ਸਕੱਤਰ ਲਾ ਲੈਂਦੇ ਆ, ਪਰ ਪੰਜਾਬ ਤੋਂ ਬਾਅਦ ਜਦੋਂ ਹਰਿਆਣਾ ਕੇਸ ਹਾਰ ਗਿਆ ਕੋਰਟ ਦੇ ਵਿੱਚ, ਹਾਈ ਕੋਰਟ ਨੇ ਉਹ ਕਾਨੂੰਨ ਹੀ ਰੱਦ ਕਰ ਦਿੱਤਾ। ਫਿਰ ਇਹਨਾਂ ਦੇ ਬੁਲਟ ਢਿੱਲੇ ਹੋ ਗਏ। ਫਿਰ ਇਹਨਾਂ ਨੇ ਯਤਨ ਕੀਤਾ ਸੀਗਾ
ਕਿ ਇਹਨਾਂ ਨੂੰ ਮੰਤਰੀਆਂ ਦੇ ਨਾਲ ਸਕੱਤਰ ਲਾ ਦਿੱਤਾ ਜਾਵੇ। ਤਾਂ ਵਿਧਾਇਕ ਅੜ ਗਏ ਕੈਪਟਨ ਦੇ ਸਾਹਮਣੇ ਕਿ ਅਸੀਂ ਹੁਣ ਆਪਣੇ ਵਿਧਾਇਕਾਂ ਦੇ ਨਾਲ ਜਿਹੜੇ ਮੰਤਰੀ ਬਣ ਗਏ ਉਹਨਾਂ ਦੇ ਨਾਲ ਸੈਕਟਰੀ ਬਣ ਕੇ ਲੱਗਾਂਗੇ। ਕਮਾਲ ਦੀ ਗੱਲ ਹੈ, ਸਾਡੀ ਕੋਈ ਇੱਜ਼ਤ ਨਹੀਂ ਹੈ। ਉਹ ਕਹਿੰਦੇ ਹੋਣੇ ਅਸੀਂ ਵੀ ਜੈਲਦਾਰ ਹੁੰਦੇ ਹਾਂ, ਸਾਡੀ ਕੋਈ ਇੱਜ਼ਤ ਨਹੀਂ। ਤਾਂ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੀ ਰਸਤਾ ਕੱਢਿਆ ਸੀਗਾ, ਤੁਹਾਨੂੰ ਯਾਦ ਹੋਣਾ, ਇਹਨਾਂ ਨੇ ਕੀ ਕੀਤਾ ਸੀ ਕਿ ਬਿੱਲ ਪੇਸ਼ ਕਰ ਦਿੱਤਾ ਸੀਗਾ, ਔਰ ਉਹ ਬਿੱਲ ਹੁਣ ਇਸ ਸਮੇਂ ਅਟਕਿਆ ਪਿਆ ਵੀਪੀ ਸਿੰਘ ਬਦਨੌਰ ਦੇ ਕੋਲ, ਜਿਹੜੇ ਕਿ ਗਵਰਨਰ। ਤਾਂ ਹੁਣ ਜਗਮੋਹਨ ਸਿੰਘ ਭੱਟੀ ਜਿਹੜੇ ਵਕੀਲ ਆ, ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ, ਉਹ ਕਹਿੰਦੇ ਆ ਕਿ ਇਹ ਕੰਮ ਸਿੱਧੇ ਤੌਰ ਤੇ ਹੈਗਾ ਵਿਧਾਇਕਾਂ ਨੂੰ ਲਾਭ ਦੇਣ ਵਾਲਾ, ਲਾਭ ਦਿਓਗੇ ਵਾਲਾ, ਤੇ ਮੈਂ ਇਹ ਕੰਮ ਹੋਣ ਨਹੀਂ ਦੇਣਾ। ਮੇਰੀ ਪਟੀਸ਼ਨ ਤਿਆਰ ਹੈ, ਤੁਸੀਂ ਨੋਟੀਫਿਕੇਸ਼ਨ ਜਾਰੀ ਕਰੋ, ਕਿਉਂਕਿ ਅਸਲ ਦੇ ਵਿੱਚ ਕਾਨੂੰਨ ਦੇ ਰੂਪ ਚ ਉਦੋਂ ਹੀ ਲਾਗੂ ਹੋਣਾ ਹੈ ਨਾ ਸਾਰਾ ਜਗਾੜ ਜਿੱਦਣ ਇਹ ਨੋਟੀਫਿਕੇਸ਼ਨ ਜਾਰੀ ਕਰਨਗੇ। ਉਹ ਕਹਿੰਦੇ ਆ ਕਿ ਮੇਰੀ ਪਟੀਸ਼ਨ ਤਿਆਰ ਆ, ਇਹ ਨੋਟੀਫਿਕੇਸ਼ਨ ਜਾਰੀ ਕਰਨ, ਮੈਂ ਇਹਨਾਂ ਨੂੰ ਅਦਾਲਤ ਚ ਧੋਣਾ, ਔਰ ਫਿਰ ਇਹਨਾਂ ਦੇ ਨਾਲ ਉਹੀ ਕਰਨੀ ਹੈ ਜਿਹੜੀ ਮੁੱਖ ਸੰਸਦੀ ਸਕੱਤਰਾਂ ਵੇਲੇ ਹੋਈ। ਯਾਨੀ ਇਹ ਜੇ ਲਾਭ ਉਹਦਾ ਲੈਣਗੇ, ਵਿਧਾਇਕਾਂ ਨੂੰ ਦੇਣਗੇ, ਤੇ ਫਿਰ ਇਹਨਾਂ ਨੂੰ ਕੋਰਟ ਦੇ ਵਿੱਚ ਘੜੀਸ ਕੇ ਉੱਥੋਂ ਫਿਰ ਖਾਲੀ ਹੱਥ ਤੁਰਾਂ। ਤਾਂ ਇਹ ਚੈਲੰਜ ਹੁਣ ਨੇਪਰੇ ਚੜ੍ਹਦਾ, ਜਾਂ ਇਹਨਾਂ ਦੀ ਜਿੱਦ ਕੈਪਟਨ ਹੋਰਾਂ ਦੀ ਨੇਪਰੇ ਚੜ੍ਹਦੀ ਆ, ਦੇਖਣ ਵਾਲਾ ਹੋਏਗਾ। ਟਾਈ ਬਹੁਤ ਫਸਵੀਂ ਪਈ ਹੋਈ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰ ਲਈਏ। ਕਹਿੰਦੇ ਅਫਸਰ ਲਈ ਅਫੀਮ ਲਿਜਾ ਰਹੇ 2 ਜਾਣੇ ਗ੍ਰਿਫਤਾਰ। ਇਹ ਤਾਂ ਮਾੜੀ ਗੱਲ ਹੈ, ਉਹਨਾਂ ਦਾ ਵਿਚਾਰਿਆਂ ਦਾ ਕੰਮ ਕਰ ਖੜ ਕੇ ਆਉਣਾ ਦਫ਼ਤਰ ਵਾਲਿਆਂ ਦਾ। ਸਕੀਮ ਫੀਮ ਖਾ ਕੇ ਲਾਉਂਦੇ ਹੋਣੇ ਆ, ਚਾਹੇ ਉਹ ਸਕੀਮ ਕੰਮਕਾਰ ਵਾਲੀ ਹੋਵੇ ਤੇ ਚਾਹੇ ਸਕੀਮ ਉਹ ਨੋਟ ਫੜਨ ਵਾਲੀ ਹੋਵੇ। ਉਹਨਾਂ ਦੀ ਸਕੀਮ ਤੇ ਫਿਰ ਫੀਮ ਤੋਂ ਬਿਨਾਂ ਢਿੱਲੀ ਹੋ ਗਈ ਹੋਣੀ। ਆਖਿਆ ਇਹ ਅਫਸਰਸ਼ਾਹੀ ਦਾ ਹਾਲ ਦੇਖ ਲਓ। 2 ਬੰਦੇ ਇਹਨਾਂ ਨੇ ਗ੍ਰਿਫਤਾਰ ਕੀਤੇ ਸੀਗੇ ਬੀਤੇ ਦਿਨੀ, ਯੂਪੀ ਚੋਂ ਆਉਂਦੇ। 2 ਕਿਲੋ ਫੀਮ ਸੀ ਉਹਨਾਂ ਦੇ ਕੋਲ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵਿਚਾਰ ਕੇ ਜੀ ਕਿ ਹਾਂ ਭਾਈ ਕਿੱਧਰ ਨੂੰ ਲੈ ਕੇ ਚੱਲੇ ਸੀ ਮਾਲ ਪੱਤਾ, ਤੇ ਉਹ ਕਹਿੰਦੇ ਜੀ ਜਿਹੜਾ ਮਾਲ ਪੱਤਾ ਸੀਗਾ ਫਲਾਣੇ ਅਸੀਂ ਬੰਦੇ ਕੋਲ ਲੈ ਕੇ ਚੱਲੇ ਸੀ। ਉਹਨਾਂ ਨੇ ਉਹਦਾ ਫੋਨ ਨੰਬਰ ਵੀ ਕੱਢ ਕੇ ਦਿੱਤਾ, ਕਹਿੰਦੇ ਕਿ ਆਹ ਚੱਕੋ, ਅਸੀਂ ਤੁਹਾਡੇ ਨਾਲ ਬਹੁਤੀ ਮਤਾ ਖਪਾਈ ਨਹੀਂ ਕਰਨੀ, ਅਸੀਂ ਇਹਦੇ ਕੋਲ ਲੈ ਕੇ ਚੱਲੇ ਸੀ, ਆਹ ਚੱਕੋ ਨਾ। ਤਾਂ ਜਦੋਂ ਉਸ ਨੰਬਰ ਨੂੰ ਟਰੇਸ ਕੀਤਾ ਗਿਆ ਤੇ ਉਹ ਨਿਕਲਿਆ ਇੱਕ DFSO ਦਾ। ਤਾਂ DFSO ਸਾਹਿਬ ਸੀਗੇ ਜਿਹੜੇ, ਉਹ ਬਰਨਾਲੇ ਦੇ ਵਿੱਚ ਇਸ ਸਮੇਂ ਤੈਨਾਤ ਸੀ। ਤਾਂ ਇਹ ਜਿਹੜੇ DFSO ਸਾਹਿਬ ਆ, ਇਹਨਾਂ ਦੇ ਕੋਲ 2 ਕਿਲੋ ਫੀਮ ਜਾ ਰਹੀ ਸੀ। ਪਰ ਕਮਾਲ ਦੀ ਗੱਲ ਇਹ ਆ ਕਿ ਜਿਵੇਂ ਹੀ ਨੰਬਰ ਇਹਨਾਂ ਨੇ ਟਰੇਸ ਕੀਤਾ, ਜਿਵੇਂ ਹੀ ਬੰਦਾ ਆਇਡੈਂਟੀਫਾਈਡ ਕੀਤਾ ਕਿ ਖੰਨੇ ਦਾ ਰਹਿਣ ਵਾਲਾ DFSO ਆ ਜਿਹੜਾ ਬਰਨਾਲੇ ਦੇ ਵਿੱਚ ਤੈਨਾਤ ਆ, ਤੇ ਇਹਦੇ ਕੋਲ ਫੀਮ ਜਾਣੀ ਸੀ, ਉਹਨੇ ਉਸ ਤੋਂ ਪਹਿਲਾਂ ਹੀ ਐਂਟੀਸਪੇਟਰੀ ਬੇਲ ਲੈ ਲਿਆ। ਤਾਂ ਅਗਾਊ ਜ਼ਮਾਨਤ ਲੈ ਲਈ, ਮਤਲਬ ਕਿ ਉਹਨੇ ਦੇਖ ਲਿਆ ਖਤਰੇ ਦਾ ਘੁੱਗੂ ਬੋਲ ਪਿਆ। ਸੋ ਇੱਕ ਵਾਰੀ ਉਹ ਸਿਕਿਉਰ ਹੋ ਗਿਆ, ਇੱਕ ਵਾਰੀ ਸੇਵ ਹੋ ਗਿਆ। ਹੁਣ ਦੇਖਣਾ ਇਹ ਹੋਏਗਾ ਕਿ ਐਂਟੀਸਪੇਟਰੀ ਬੇਲ ਕਿੰਨੀ ਦੇਰ ਤੱਕ ਚੱਲਦੀ ਹੈ। ਪਰ ਸਭ ਤੋਂ ਖਤਰਨਾਕ ਜਿਹੜੀ ਗੱਲ ਹੈ ਕਿ ਅਫਸਰ ਹੈ ਜਿਹੜੇ ਇੱਦਾਂ ਦੇ, ਉਹ ਇਸ ਤਰ੍ਹਾਂ ਦੇ ਹੱਥ ਕੱਢੇ ਅਪਣਾ ਰਹੇ। ਅਸੀਂ ਪਿੱਛੇ ਜੇ ਵੀ ਦੇਖਿਆ ਸੀ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਇਸ ਤਰ੍ਹਾਂ ਦੀ ਇੱਕ ਬਰਾਮਦਗੀ ਹੋਈ, ਜਿਹਦੇ ਵਿੱਚ ਇੱਕ ਮੰਤਰੀ ਦਾ ਬਹੁਤ ਕਰੀਬੀ ਜਿਹੜਾ ਸੀਗਾ ਬੰਦਾ, ਉਹ ਇਹੋ ਜਿਹੇ ਕੇਸ ਚੜ ਗਿਆ। ਤਾਂ ਅਫਸਰਸ਼ਾਹੀ ਹੋਵੇ ਚਾਹੇ ਪੋਲੀਟੀਕਲ ਸਿਸਟਮ ਦੇ ਪੁਰਜੇ ਹੋਣ, ਇਸ ਤਰ੍ਹਾਂ ਦਾ ਮਾਲ ਪੱਤਾ ਮੰਗਾਉਂਦੇ ਆ। ਤੇ ਇਹਦਾ ਮਤਲਬ ਇਹੋ ਹੀ ਆ ਕਿ ਜਿਹੜੀ ਫੀਮ ਰਿਕਵਰ ਹੁੰਦੀ ਹੈ, ਜਿਹੜੀ ਫੀਮ ਫੜੀ ਜਾਂਦੀ ਆ, ਅਸਲ ਦੇ ਵਿੱਚ ਇਹ ਨਹੀਂ ਹੈ ਕਿ ਉਹ ਰਕਸ਼ਾ ਚਾਲਕ ਕੋਈ ਖਾਈ ਜਾਂਦਾ, ਜਾਂ ਬੂਟ ਪਾਲਿਸ਼ ਕਰਨ ਵਾਲਾ ਖਾਈ ਜਾਂਦਾ, ਜਾਂ ਸਧਾਰਨ ਮਿਹਨਤ ਮਜ਼ਦੂਰੀ ਕਰਨ ਵਾਲਾ ਕੋਈ ਮਜ਼ਦੂਰ ਜਾਂ ਕਿਸਾਨ ਖਾਈ ਜਾਂਦਾ। ਇਹੋ ਹੀ ਲੋਕ ਉਸ ਫੀਮ ਨੂੰ ਖਪਾਉਂਦੇ ਆ ਜਿਹੜੀ ਬਹੁਤ ਵੱਡੇ ਪੱਧਰ ਤੇ ਆਉਂਦੀ, ਕਿਉਂਕਿ ਫੜੀ ਬਹੁਤ ਵੱਡੇ ਪੱਧਰ ਤੇ ਜਾਂਦੀ, ਔਰ ਜਿੰਨੀ ਕੁ ਫੜੀ ਜਾਂਦੀ ਆ ਉਹ ਤੋਂ ਕਈ ਗੁਣਾ ਜਿਹੜੀ ਉਹ ਲੰਘ ਜਾਂਦੀ। ਇਹਦਾ ਮਤਲਬ ਹੈ ਕਿ ਹਾਲੇ ਵੀ ਫੀਮ ਦੀ ਖਪਤ ਹੈ ਜਿਹੜੀ ਉਹ ਪੰਜਾਬ ਦੇ ਅੰਦਰ ਪੂਰੀ ਆ, ਬਲੈਕ ਪੂਰੀ ਆ, ਔਰ ਇਹ ਕਿੱਥੇ ਜਾਂਦੀ ਹੈ ਜ਼ਿਆਦਾਤਰ ਉਹਦਾ ਨਮੂਨਾ ਆਪਣੇ ਸਾਹਮਣੇ ਆ। ਜੀ ਜੀ ਜੀ। ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।